ਉਦੋਂ ਅਸੀਂ ਕਣਕ ਗਾ ਰਹੇ ਸੀਗੇ ਤੇ ਹਨੇਰ ਚੜਿਆ, ਕਣਕ ਅੱਧੀ ਵਿੱਚੇ ਰਹਿ ਗਈ। ਹੁਣ 2 ਦਿਨ ਹੋ ਗਏ ਕਣਕ ਨੂੰ ਆ ਫਰੋਲਦੇ ਆ, ਸੁਕਾ ਰਹੇ ਆ, ਹਾਲੇ ਵੀ ਪੂਰੀ ਸੁੱਕੀ ਨਹੀਂ। ਸੁੱਕੂਗੀ ਫਿਰ ਇਹ ਗਾਵਾਂਗੇ। ਅਸੀਂ ਦੇਖ ਰਹੇ ਹਾਂ ਵੀ ਬੂਟਿਆਂ ਨੂੰ ਮਿਰਚਾਂ ਲੱਗੀਆਂ ਤੇ ਕਿਤੇ ਕਿਤੇ ਲਾਲ ਹੋ ਰਹੀਆਂ, ਬੂਟੇ ਡਿੱਗ ਰਹੇ ਆ ਮਿਰਚਾਂ ਦੇ ਨਾਲ, ਭਾਰ ਦੇ ਨਾਲ ਫਲ ਲੱਗਿਆ ਹੈ। ਤੇ ਤੁਸੀਂ ਤੋੜ ਕਿਉਂ ਨਹੀਂ ਰਹੇ? ਤੋੜ ਕੇ ਕਰਨਾ ਕੀ ਹੈ ਜੀ, ਰੇਟ ਹੀ ਕੋਈ ਨਹੀਂ ਹੈਗਾ ਬਾਹਰ। ਅੱਛਾ, ਕੀ ਇਹ ਉਦੋਂ ਦਾ ਰੇਟ ਬਣਿਆ ਹੀ ਨਹੀਂ? ਬਣਿਆ ਹੀ ਨਹੀਂ। ਕੱਲ ਬੜੇ ਦਿਨਾਂ ਬਾਅਦ ਕੱਲ ਪਰਲੇ ਪਾਸੇ ਸ਼ੁਰੂ ਕਰਾਈ ਸੀ ਚੜਾਈ, ਹਾਂ ਅੱਜ 450 ਦਾ ਥੈਲਾ ਵਿਕਿਆ। ਇਸ ਟਾਈਮ ਜਿਹੜੀ ਬਿਮਾਰੀ ਆ ਨਾ, ਉਹ ਤੁਸੀਂ ਕੈਮਰਾਮੈਨ ਦਿਖਾ, ਜਿਹੜੇ ਪੱਤੇ ਉੱਪਰਲੇ ਟਾਪ ਵਾਲੇ ਪੱਤੇ ਆ, ਹਾਂ ਉਹ ਦੇਖਿਆ ਤੁਸੀਂ ਨਾ, ਉੱਪਰ ਕੌਲੀਆਂ ਜਿਹੀਆਂ ਬਣਦੀਆਂ ਪਈਆਂ ਨੇ। ਹਾਂ, ਕੌਲੀਆਂ ਬਣ ਰਹੀਆਂ ਵੇ। ਪੱਤੇ ਤੁਸੀਂ ਇਸ ਪੌਦੇ ਤੇ ਨਜ਼ਰ ਮਾਰੋ ਨਾ, ਉੱਪਰ ਟਾਪ ਦੇ ਉੱਤੇ ਹਾਂ ਫਰੈਸ਼ ਪੱਤੇ ਨਹੀਂ ਹੈਗੇ ਇਹ। ਹਾਂ ਇਹ ਥ੍ਰਿਪਸ ਤੇ ਜਿਹੜਾ ਵਾਈਟ ਫਲਾਈ ਦਾ ਅਟੈਕ ਹੈ ਇਸ ਟਾਈਮ ਇਹਦਾ। ਵੀ ਇਦਾਂ ਜਿੱਦਾਂ ਸੁਹਾਗਾ ਨਹੀਂ ਫਿਰ ਜਾਂਦਾ? ਹਾਂਜੀ ਸੁਹਾਗਾ, ਏਦਾਂ। ਬਿਲਕੁਲ ਬਿਲਕੁਲ। ਤੇ ਇਹ ਕਿੰਨੇ ਦਿਨ ਲੱਗੇ, ਕਿੰਨੀ ਮਿਹਨਤ ਕਰਨੀ ਪਈ? ਇਹ 4 ਦਿਨ ਲੱਗੇ ਜੀ। ਬੱਲੇ, ਕਿੰਨੇ ਬੰਦੇ? 2.5 ਏਕੜ ਤੇ ਤਕਰੀਬਨ ਬੰਦਿਆਂ ਦੀ ਜੇ ਦਿਹਾੜੀ ਪਾਈ 30 ਬੰਦੇ ਸੀ। 30 ਬੰਦੇ ਲਾ ਕੇ 3 ਦਿਨਾਂ ਦੇ ਵਿੱਚ ਜਾ ਕੇ ਇਦਾਂ ਜਿਹੜਾ ਹੁਣ ਤੁਸੀਂ ਵੇਖ ਰਹੇ ਆ ਨਾ ਇਸ ਟਾਈਮ, ਵੱਲਾਂ ਖਲੋਤੀਆਂ, ਵਾਂਸ ਡਿੱਗ ਗਏ ਸਾਰੇ? ਵਾਂ ਸਾਰੇ ਡਿੱਗ ਗਏ ਸੀ। ਕੱਲਾ ਵਾਂਸ ਖੜਾ ਕੀਤਾ ਇਹ। ਤੇ ਖੀਰਾ ਜਿਹੜਾ ਸੀ ਨਾ, ਉਹ ਹੋਇਆ 0 ਤੇ ਆਊਟ ਜੀ। ਓਹੋ। ਤੇ ਸ਼ਿਮਲਾ ਨੂੰ ਤਾਂ ਅਸੀਂ ਬਿਆਨ ਹੀ ਨਹੀਂ ਨਾ ਕਰ ਸਕਦੇ ਜੀ। ਇਹ ਜੀ 0 ਤੇ ਆਊਟ ਕਿਉਂ ਕਿਹਾ ਜੀ ਇਹਨੇ? ਉਹ ਸ਼ੁਰੂ ਦੇ ਵਿੱਚ ਟਿਸ਼ੂ ਚਲਾਇਆ ਸੀ ਇਹਨਾਂ ਨੇ ਖੀਰਾ, ਹਾਂ ਉਦੋਂ ਜਦੋਂ ਲੱਗਾ ਨਾ, ਉਦੋਂ ਹੀ ਉਹਨੂੰ ਟਿਸ਼ੂ ਫਟਿਆ, ਉਹ ਵਾਈਟ ਫਲਾਈ ਦਾ ਅਟੈਕ ਆ ਗਿਆ। ਉਹ 'ਚੋਂ ਰੁਪਈਆ ਵੀ ਨਾ ਕੱਢਿਆ ਉਹਦੇ 'ਚ ਉਹ ਲੱਖ ਰੁਪਏ ਦਾ ਟਿਸ਼ੂ ਪਾਇਆ ਇਹਨਾਂ ਨੇ। ਹਾਂ ਤੇ ਮੁੜ ਕੇ ਉਹ ਜਿਹੜਾ ਇਹਦਾ ਸਾਰਾ ਵਾਇਰਸ ਦਾ, ਉਹ ਛਾਪਰ 'ਚ ਆ ਕੇ ਨਜ਼ਰ ਆਇਆ ਜਦੋਂ ਵੇਲਾਂ ਤਬਾਹ ਹੋ ਗਈਆਂ, ਉਹਦੀਆਂ ਖਤਮ ਹੋ ਗਈਆਂ। ਅੱਲਾ ਮਾਫੀ ਦੇ। ਅੱਛਾ, ਫਿਰ ਅੱਗੇ ਆ ਗਈ ਸ਼ਿਮਲਾ ਤੇ ਹਰੀ। ਹਾਂਜੀ, ਸ਼ਿਮਲਾ ਔਰ ਹਰੀ। ਸ਼ਿਮਲਾ ਨੂੰ ਤਾਂ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਜੀ, ਕਿਉਂਕਿ ਨਾ ਰੋਣਾ ਆ ਜਾਂਦਾ ਜੀ। ਹਕੀਕਤ ਗੱਲ ਆ, ਬਹੁਤ ਨੁਕਸਾਨ ਹੋਇਆ ਸ਼ਿਮਲਾ। ਬਹੁਤ ਮਿਹਨਤ ਤੋਂ ਬਾਅਦ ਜਾ ਕੇ ਡੁੱਬੇ ਪਏ। ਮੈਂ ਹਿਸਾਬ ਕਰਿਆ ਜੀ, ਆਪਣਾ 45 ਲੱਖ ਰੁਪਏ ਲਾਸ ਹੋਇਆ ਜੀ ਓਏ ਹੋਏ। ਇਹਦੇ ਚੋਂ ਜੀ। ਹਾਂਜੀ, ਇਹ ਤਾਂ ਨਹੀਂ ਕਹਿ ਸਕਦੇ ਵੀ ਵੱਡਾ ਹੋ ਗਿਆ? ਨਹੀਂ, ਇਹ ਬੜਾ ਇਸ ਟਾਈਮ ਬੜਾ ਜ਼ਬਰਦਸਤ ਖੀਰਾ ਇਹ। ਅੱਛਾ, ਖਾਣ ਵਾਲਾ ਖੀਰਾ। ਇਹਦਾ ਮੰਦਾ ਹੈ ਬਹੁਤ, ਇਹ ਜ਼ਿਆਦਾ ਭੇਜ ਤੋਂ ਵਿਕਦਾ ਨਹੀਂ ਹੈਗਾ ਇਹ। ਇਹਦਾ ਬਹੁਤ ਮੰਦਾ ਹੋਇਆ ਹੈ ਇਹਦਾ। ਅੱਛਾ, ਇਹਦਾ ਬਹੁਤ ਮੰਦਾ ਹੋਇਆ ਹੈ। ਇਹ ਤਕਰੀਬਨ 50 ਰੁਪਏ ਤੋਂ ਲੈ ਕੇ 80-90 ਰੁਪਏ ਦਾ ਛਾਪਰ 5 ਕਿਲੋ ਦਾ ਵਿਕਦਾ ਪਿਆ। ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਧੋਹਾਂ ਬਿਨਾ ਚੌਲ ਨਹੀਂ ਹੁੰਦੇ, ਵੀ ਦੁੱਖ ਸੁੱਖ ਜ਼ਿੰਦਗੀ ਦੇ ਨਾਲ ਆ, ਵੀ ਅਖਿਆਈਆਂ ਨਾਲ ਸਖਿਆਈਆਂ। ਜਿੱਦਾਂ ਛੱਡ ਕੇ ਚੌਲ ਨਹੀਂ ਚਿੱਟੇ ਨਿਕਲਦੇ, ਇਦਾਂ ਹੀ ਬੰਦੇ ਅਖਿਆਈਆਂ 'ਚੋਂ ਟੱਪ ਕੇ ਮਰਦ ਬਣਦੇ ਆ। ਬੰਦਾ ਸਿੱਖਦਾ ਬਣਦਾ ਹੀ ਜਾ ਕੇ ਉਦੋਂ ਆ ਜਦੋਂ ਬੰਦਾ ਦੁੱਖਾਂ ਪਏ। ਦੁਨੀਆ ਹੈ ਹੀ ਦੁੱਖਾਂ ਦਾ ਘਰ, ਅਜ਼ਮੈਸ਼ਾਂ ਦਾ ਘਰ ਆ। ਪੈਰ ਦੇ ਉੱਤੇ ਅਖਿਆਈ ਜਾਣੀ, ਪਰ ਬੰਦੇ ਨੂੰ ਸਬਰ ਨਾਲ, ਸ਼ੁਕਰ ਨਾਲ, ਹੌਸਲੇ ਨਾਲ ਕੰਮ ਲੈਣਾ ਪੈਣਾ। ਹੁਣ ਉਦੋਂ ਅਸੀਂ ਕਣਕ ਗਾ ਰਹੇ ਸੀਗੇ ਤੇ ਹਨੇਰ ਚੜਿਆ, ਕਣਕ ਅੱਧੀ ਵਿੱਚੇ ਰਹਿ ਗਈ। ਹੁਣ 2 ਦਿਨ ਹੋ ਗਏ ਕਣਕ ਨੂੰ ਆ ਫਰੋਲਦੇ ਆ, ਸੁਕਾ ਰਹੇ ਆ, ਹਾਲੇ ਵੀ ਪੂਰੀ ਸੁੱਕੀ ਨਹੀਂ। ਸੁੱਕੂਗੀ ਫਿਰ ਇਹ ਗਾਵਾਂਗੇ। ਤੇ ਰੱਬ ਦੇ ਕੰਮ ਆ। ਫਿਰ ਰਾਤ ਨੂੰ ਹਨੇਰ ਚੱਲਿਆ, ਐਸਾ ਝਾਂਜਾ ਚੱਲਿਆ ਵੀ ਸਾਡੇ ਖੀਰੇ ਦੇ ਜਿਹੜੇ ਟਨਲ ਸੀ ਉਹ ਡਿੱਗ ਗਏ। ਉਹ ਫਿਰ ਤੜਕੇ ਉੱਠ ਕੇ ਉਹ ਟਨਲ ਸਿੱਧੇ ਕੀਤੇ, ਆ ਕਣਕ ਖਲਾਰੀ, ਤੂੜੀ ਧੜ ਕਹਿ ਲਓ ਵੀ ਇੱਕ ਹਿੱਸਾ ਉੱਡ ਗਈ, ਤੀਆ ਹਿੱਸਾ ਤੂੜੀ ਸਮਝੋ ਉੱਡ ਗਈ। ਬਈ ਇਹ ਨੁਕਸਾਨ, ਇਹ ਫਾਇਦੇ ਸਾਰੇ ਨਾਲ ਆ। ਜੇ ਬੰਦਾ ਘਾਬਰ ਜੇ ਤਾਂ ਫਿਰ ਕਹਾਂਗੇ ਅਸੀਂ ਤਾਂ ਭਾਈ ਸਵੇਰੇ ਹੀ ਦਾਤਰੀ ਤੇ ਖੁਰਪਾ ਰੱਖ ਕੇ ਤੇ ਪਰਾਂ ਹੋ ਜਾਈਏ ਵੀ ਸਾਡੇ ਵੱਸ ਦਾ ਰੋਗ ਨਹੀਂ। ਇਦਾਂ ਨਹੀਂ, ਬਸ ਹਿੰਮਤ ਨਾਲ ਟਾਈਮ ਟਪਾਉਣਾ ਪੈਣਾ, ਸਬਰ ਨਾਲ, ਸ਼ੁਕਰ ਨਾਲ। ਹੁਣ ਮੱਝ ਦਾ ਤੁਹਾਨੂੰ ਦੱਸਿਆ ਸੀ ਵੀ ਮੱਝ ਬਿਮਾਰ ਆ, ਉਹ ਠੰਡੀ ਹੋ ਗਈ, ਬਸ ਜਿੱਦਾਂ ਉਹਦੀ ਮਰਜ਼ੀ। ਇਸ ਗੱਲ ਤੇ ਵੀ ਸਬਰ ਆ, ਸ਼ੁਕਰ ਆ ਉਹਦਾ, ਬਸ ਜਿੱਦਾਂ ਉਹਦੀ ਰਜ਼ਾ। ਇਹ ਨੁਕਸਾਨ ਵੀ ਬੰਦੇ ਨੂੰ ਸਿਖਾਉਂਦੇ ਆ, ਇਹ ਵੀ ਕਹਿ ਲਓ ਅਜ਼ਮੈਸ਼ ਆ ਨਾਲ। ਤੇ ਸਾਡੇ ਮੈਂ ਤੁਹਾਨੂੰ ਅੱਜ ਵਿਖਾਊਂਗਾ ਵੀ ਕਈ ਥਾਵਾਂ ਦੇ ਉੱਤੇ ਸਾਡੇ ਜਿਹੜੇ ਪੁੱਤਰਾਂ ਨੇ ਕਰੇਲਾ ਲਾਇਆ ਸੀ, ਉਹ ਕਰੇਲਾ ਤਾਂ ਇਦਾਂ ਵਿਚ ਗਿਆ ਜਿਵੇਂ ਸੁਹਾਗਾ ਫਿਰ ਗਿਆ। ਉਹ ਵਿਚਾਰੇ ਅੱਜ ਤੀਸਰਾ ਦਿਨ ਆ ਉਹਨੂੰ ਲੱਗੇ ਹੋਏ ਖੜਾ ਕਰ ਰਹੇ ਆ। ਮਿਰਚਾਂ ਦੀ ਕੀ ਸੂਰਤ ਹਾਲ ਜਾਰੀ ਆ, ਟਮਾਟਰਾਂ ਦੀ। ਅੱਜ ਮੈਂ ਸਿਰਫ ਤੁਹਾਨੂੰ ਮੋਟੀ ਜੀ ਗੱਲ ਦੱਸੂਗਾ ਵੀ ਚੱਲ ਕੀ ਰਿਹਾ। ਖਾਸੇ ਦਿਨ ਹੋ ਗਏ ਤੁਹਾਨੂੰ ਅਸੀਂ ਦੱਸਿਆ ਨਹੀਂ ਸੀ ਵੀ ਸਬਜ਼ੀ ਦਾ ਬਣਾ ਕੀ ਰਿਹਾ, ਚੱਲ ਕੀ ਰਿਹਾ। ਤੇ ਗੱਲ ਅਖੀਰ ਤੇ ਉਹੀ ਆ ਵੀ ਉੱਧਰ ਜਾਣ ਤੋਂ ਪਹਿਲਾਂ ਮੈਂ ਇਹ ਗੱਲ ਕਰੂੰਗਾ ਵੀ ਜੇ ਤੁਸੀਂ ਇਹ ਕਹੋ ਨਾ ਵੀ ਸਾਡੀ ਸੌਖੀ ਲੰਘ ਜੇ, ਵੀ ਜਿੱਦਾਂ ਆਟੇ 'ਚੋਂ ਵਾਲ ਨਹੀਂ ਕੱਢ ਲਈਦਾ, ਪਤਾ ਹੀ ਨਹੀਂ ਲੱਗਦਾ, ਇੱਦਾਂ ਨਹੀਂ ਲੰਘਣੀ। ਇਹ ਔਖਿਆਂ ਹੋ ਕੇ ਲੰਘਣੀ ਆ। ਇਹ ਉਮੀਦ ਹੀ ਨਾ ਰੱਖਿਓ ਵੀ ਸੌਖੀ ਲੰਘੂਗੀ, ਕਿਉਂ? ਇਹ ਦੁਨੀਆਦਾਰੀ ਆ, ਇਹਦੇ 'ਚ ਇਹੀ ਅਸੂਲ ਆ, ਇਹਦੇ 'ਚ ਔਖਿਆਂ ਹੋਣਾ ਹੀ ਪੈਣਾ। ਜਿਹਨੂੰ ਫਰੋਲੇਗਾ ਉਹੀ, ਜਿਹੜਾ ਭੰਨੇਗਾ ਉਹੀ ਲਾਲ ਆ। ਜਿਹਨੂੰ ਪੁੱਛੇਗਾ ਉਹ ਵਿਚਾਰਾ ਔਖੇ ਤੋਂ ਔਖਾ। ਹੁਣ ਜਿੱਦਾਂ ਹਾਲਾਤ ਬਦਲੇ ਆ ਨਾ, ਵੀ ਤੁਹਾਨੂੰ ਪਤਾ ਵੀ ਤੀਸਰਾ ਸਾਲ ਹੋ ਗਿਆ ਵੀ ਫਸਲਾਂ ਉੱਤੇ ਹੇਠ ਖਰਾਬ ਹੋ ਰਹੀਆਂ ਤੇ ਵਿਚਾਰੇ ਜ਼ਿਮੀਦਾਰ ਕਰਜ਼ਿਆਂ ਥੱਲੇ ਆ ਗਏ। ਤੂੰ ਦੇਖ, ਠੇਕੇਦਾਰ ਜਿਹੜੇ ਸੀ ਨਾ, ਉਹਨਾਂ ਦੀ ਤਾਂ ਬਸ ਜਿੱਧਰ ਨੂੰ ਹਵਾ ਜਾਂਦੀ ਨਾ ਉਹਨੂੰ ਤੁਰ ਪੈਂਦੇ। ਇਹ ਹਾਲਾਤ ਬਣਿਆ ਬਈ ਅੰਦਰੋਂ ਖੋਖਲੇ ਹੋ ਗਏ।
ਖਰਚੇ ਕਰ ਕਰਕੇ ਠੇਕੇ ਭਰ ਕੇ ਖਟਿਆ ਕੁਛ ਨਹੀਂ, ਪਰ ਚਿਮੜੇ ਹੋਏ ਆ ਜਿੱਦਾਂ ਵੀ ਇਸ ਮਿੱਟੀ ਨਾਲ, ਤੇ ਇਹਦੇ 'ਚੋਂ ਹੀ ਰੱਬ ਨੇ ਪੂਰਾ ਕਰਨਾ। ਉਹ ਕਹਿੰਦੇ ਨਹੀਂ ਸਿਆਣੇ ਵੀ ਜਿੱਥੋਂ ਡਿੱਗੇ ਉੱਥੋਂ ਚਵਾਨੀ ਲੱਭਦੀ ਆ, ਹੋਰ ਥਾਂ ਤੋਂ ਤਾਂ ਲੱਭਣੀ ਨਹੀਂ। ਹੁਣ ਕਹੀਏ ਵੀ ਅਸੀਂ ਇਹ ਕਰਨਾ ਨਹੀਂ, ਹੋਰ ਕਰ ਲਈਏ, ਹੋਰ ਵੀ ਇਹੀ ਹਾਲਾਤ ਦੇਖ ਰਹੇ ਹਾਂ ਇਸ ਤੋਂ ਸੱਜੇ ਖੱਬੇ। ਤੇ ਦੁਆਵਾਂ 'ਚ ਯਾਦ ਰੱਖਿਓ ਵੀ ਰੱਬ ਦੀ ਜ਼ਾਤ ਸਾਡੇ ਕਿਸਾਨ ਨੂੰ ਦੁਬਾਰਾ ਪੈਰਾਂ ਤੇ ਖੜਾ ਕਰੇ। ਜਿਹੜੇ ਠੇਕੇਦਾਰ ਆ, ਜਿਹੜੇ ਮਾਲਕ ਆ ਨਾ ਜ਼ਮੀਨ ਦੇ, ਉਹਨਾਂ ਤੋਂ ਬਹੁਤ ਹੀ ਸ਼ਾਬਾਸ਼ ਆ ਉਹਨਾਂ ਠੇਕੇਦਾਰਾਂ ਨੂੰ, ਉਹਨਾਂ ਪੁੱਤਰਾਂ ਨੂੰ ਜਿਨ੍ਹਾਂ ਕੋਲ ਆਪ ਦੀ ਜ਼ਮੀਨ ਵੀ ਨਹੀਂ, ਪਰ ਫਿਰ ਵੀ ਉਸ ਮਿੱਟੀ ਨਾਲ ਜੁੜੇ ਆ, ਜ਼ਿਮੀਂਦਾਰਾ ਕਰ ਰਹੇ, ਘਾਟਿਆਂ ਨਾਲ ਮੱਥੇ ਲਾ ਰਹੇ ਆ। ਕਿੱਡਾ ਕੁ ਹੌਸਲਾ ਹੋਊਗਾ ਉਹਨਾਂ ਬੰਦਿਆਂ ਦਾ ਜਿਹੜੇ ਵਿਚਾਰੇ ਇਸ ਟਾਈਮ ਚੌਥੀ ਪੰਜਵੀਂ ਫਸਲ ਦੇ ਵਿੱਚ ਠੇਕੇ ਦੇ ਉੱਤੇ ਜ਼ਮੀਨ ਕਾਸ਼ਤ ਕਰ ਰਹੇ ਆ ਤੇ ਘਾਟਿਆਂ ਦੇ ਮੱਥੇ ਲੱਗ ਰਹੇ। ਅੱਲਾ ਦੀ ਜ਼ਾਤ ਉਠਾਉਣ ਵਾਲੀ ਹੈ। ਸਾਡੇ ਮੁਲਕ 'ਚ ਸਾਡੇ ਅਫਸਰਾਂ 'ਚ ਸਿਆਸਤਦਾਨਾਂ ਦੇ ਹਜੇ ਧਿਆਨ ਨਹੀਂ ਪੈ ਰਿਹਾ। ਪਤਾ ਨਹੀਂ ਯਾਰ ਸਾਡੇ ਘਾਟੇ ਉਹਨਾਂ ਨੂੰ ਘੱਟ ਨਹੀਂ ਲੱਗਦੇ ਜਾਂ ਅਸੀਂ ਉਹਨਾਂ ਨੂੰ ਦਿਸ ਨਹੀਂ ਰਹੇ। ਤੇ ਕੀ ਹਾਲਾਤ ਚੱਲ ਰਹੇ ਆ ਉਹ ਮੈਂ ਤੁਹਾਨੂੰ ਵਿਖਾ ਦਿੰਦਾ, ਸਾਰੀਆਂ ਸਬਜ਼ੀਆਂ ਦੇ ਵੀ, ਤੇ ਮੈਂ ਮਿਲਾਨਾ ਵੀ ਆ ਤੁਹਾਨੂੰ ਸਬਜ਼ੀਆਂ ਵਾਲਿਆਂ ਦੇ ਨਾਲ। ਆ ਜਾਓ। ਅਸੀਂ ਪਹੁੰਚ ਗਏ ਹਾਂ ਜੀ ਸ਼ਾਹ ਸਰੋਇਆ ਸਾਹਿਬ ਕੋ। अस्सलाम वालेकुम ਜੀ, ਕੀ ਹਾਲ ਚਾਲ ਹੈ ਜੀ? ਠੀਕ ਹੈ। ਅੱਛਾ, ਗੱਲ ਬਹੁਤ ਹੀ ਲੰਬੀ ਚੌੜੀ ਨਹੀਂ ਜੀ। ਅਸੀਂ ਦੇਖ ਰਹੇ ਹਾਂ ਵੀ ਬੂਟਿਆਂ ਨੂੰ ਮਿਰਚਾਂ ਲੱਗੀਆਂ ਤੇ ਕਿਤੇ ਕਿਤੇ ਲਾਲ ਹੋ ਰਹੀਆਂ, ਬੂਟੇ ਡਿੱਗ ਰਹੇ ਆ ਮਿਰਚਾਂ ਦੇ ਨਾਲ, ਭਾਰ ਦੇ ਨਾਲ ਫਲ ਲੱਗਿਆ ਹੈ। ਤੇ ਤੁਸੀਂ ਤੋੜ ਕਿਉਂ ਨਹੀਂ ਰਹੇ? ਤੋੜ ਕੇ ਕਰਨਾ ਕੀ ਹੈ ਜੀ, ਰੇਟ ਹੀ ਕੋਈ ਨਹੀਂ ਹੈਗਾ ਬਾਹਰ। ਅੱਛਾ, ਕੀ ਇਹ ਉਦੋਂ ਦਾ ਰੇਟ ਬਣਿਆ ਹੀ ਨਹੀਂ? ਬਣਿਆ ਹੀ ਨਹੀਂ। ਕੱਲ ਬੜੇ ਦਿਨਾਂ ਬਾਅਦ ਕੱਲ ਪਰਲੇ ਪਾਸੇ ਸ਼ੁਰੂ ਕਰਾਈ ਸੀ ਚੜਾਈ, ਹਾਂ ਹਾਂ। ਅੱਜ 450 ਦਾ ਥੈਲਾ ਵਿਕਿਆ। ਓਏ ਹੋਏ ਹੋਏ, 550 ਖਰਚਾ ਤੇ ਤੋੜੇ ਦੇ ਉੱਪਰ ਇਹਦੇ। ਇਹ ਇੰਨਾ ਲੰਬਾ ਟਾਈਮ ਲੰਘ ਗਿਆ ਜੀ, ਰੇਟ ਬਣਿਆ ਹੀ ਰੇਟ ਬਣਿਆ ਹੀ ਨਹੀਂ। ਇਹਦੀ ਵਜ੍ਹਾ ਇਹ ਆ ਕਿ ਜਦੋਂ ਟਨਲ ਵਾਲੀ ਮਿਰਚ ਦੇ ਨਾਲ ਜਿਹੜੀ ਓਪਨ ਲੱਗਦੀ ਨਾ ਫਰਵਰੀ ਮਾਰਚ ਦੇ ਵਿੱਚ, ਉਹਦੀ ਵੀ ਪਿਕਿੰਗ ਸ਼ੁਰੂ ਹੋ ਗਈ, ਵੀ ਤੜਾਈਆਂ ਸ਼ੁਰੂ ਹੋ ਗਈਆਂ ਉਹਦੀਆਂ ਵੀ। ਅੱਛਾ, ਇਹ ਤਾਂ ਆਲਰੇਡੀ ਲੱਗੀ ਸੀ। ਜਿਹੜੀਆਂ ਫਰਵਰੀ ਤੇ ਮਾਰਚ ਵਾਲੀਆਂ ਸੀ ਉਹ ਵੀ ਨਾਲ ਰਲ ਗਈਆਂ ਇਹਦੇ, ਜਿਹਦੀ ਵਜ੍ਹਾ ਰੇਟ ਫਿਰ ਨਹੀਂ ਬਣਿਆ ਇਹਦਾ ਹਲੇ। ਇਹ ਤਾਂ ਬਹੁਤ ਨੁਕਸਾਨ ਹੋ ਰਿਹਾ, ਵਿੱਚ ਲਾਲ ਹੋ ਰਹੀ ਹੈ ਲਾਲ ਬਸ ਫਿਰ ਤਾਂ ਹੀ ਹੋ ਰਹੀ ਹੈ ਨਾ, ਤੜਾਈ ਲੇਟ ਹੋ ਜਾਂਦੀ ਹੈ ਫਿਰ। ਇਹ ਫਿਰ ਜਿਹੜਾ ਇੰਨਾ ਫਲ ਲੱਗਾ ਜੀ, ਇਹ ਤਾਂ ਹੁਣ ਬੜਾ ਕੀ ਇਹਦਾ ਬਣੂਗਾ? ਤੇ ਕੋਈ ਖਪਤ ਨਹੀਂ ਬਣ ਰਹੀ ਇਹਦੀ ਕੋਈ ਖਪਤ ਨਹੀਂ। ਇਹਦਾ ਹੁਣ ਇਹੀ ਸੋਚਿਆ ਵੀ ਇਹ ਨਹੀਂ ਜੀ। ਉਹਦਾ ਪਿਛਲੇ ਦਿਨਾਂ 'ਚ ਤਾਂ ਜਿਹੜੀ ਸ਼ਾਇਦ ਰੇਟ ਗਿਰਦਾ ਸੀ, ਕਹਿੰਦੇ ਬਾਰਡਰ ਬੰਦ ਆ, ਤੇ ਮਿਰਚਾਂ ਲਈ ਕਿਹੜਾ ਬੂਹਾ ਬੰਦ ਹੋਇਆ ਜੀ? ਬਾਰਡਰ, ਇਹਦਾ ਵੀ ਬਾਰਡਰ ਬੰਦ ਆ। ਇਹ ਵੀ ਜਿਹੜੀ ਅੱਜ ਕੱਲ ਦੇ ਵਿੱਚ ਮਿਰਚ ਆ ਨਾ, ਅਫਗਾਨਿਸਤਾਨ ਬਹੁਤ ਜਾਂਦੀ ਹੈ। ਅੱਛਾ। ਅਗਲੇ ਦਿਨ ਸਾਡੇ ਕੋਲ ਕੱਲ ਆੜਤੀ ਆਇਆ ਸੀ ਇੱਥੇ ਫੈਸਲਾਬਾਦੋਂ, ਤੇ ਉਹ ਦੱਸਦਾ ਸੀ ਕਿ ਅਸੀਂ ਪਿਛਲੇ ਸਾਲ 2 ਸਾਲ ਬੜੀ ਭੇਜੀ ਉੱਥੇ ਅਫਗਾਨਿਸਤਾਨ ਵਿੱਚ ਇਹ। ਅੱਛਾ, ਉਹਦੀ ਵਜ੍ਹਾ ਨਾਲ ਵੀ ਇਹ ਫਿਰ ਬਾਰਡਰ ਬੰਦ ਆ ਤੇ ਕਿਸੇ ਪਾਸੇ ਲਦਾਨ ਨਹੀਂ ਹੋ ਰਿਹਾ। ਅੱਗੇ ਫੈਸਲਾਬਾਦ ਮਿਰਚ ਵੀ ਬਹੁਤ ਜ਼ਿਆਦਾ ਹੁੰਦੀ ਸੀ, ਉਹ ਦੱਸਦਾ ਕਿ 5-6 ਬਾਜ਼ਾਰ ਭਰਦੇ ਸੀ ਤੇ ਵਪਾਰੀ ਵੀ ਉਨੇ ਹੀ ਹੁੰਦੇ ਸੀ। ਹੁਣ ਇੱਕ ਬਾਜ਼ਾਰ ਭਰਦਾ, 1.5 ਭਰਦਾ ਮਿਰਚ ਦਾ, ਤੇ ਖਰੀਦਦਾਰ ਕੋਈ ਨਹੀਂ ਹੈਗਾ ਉੱਥੇ। ਅੱਛਾ ਜੀ, ਵੈਸੇ ਮਿਰਚ ਤਾਂ ਅਸੀਂ ਅੱਗੇ ਵੀ ਦੇਖਦੇ ਰਹੇ ਹਾਂ, ਪਰ ਆਹ ਮਿਰਚ ਨਹੀਂ ਦੇਖੀ ਜਿਹੜੀ ਇਸ ਟਾਈਮ ਤੁਹਾਡੇ ਕੋਲ ਮਾਸ਼ਾਅੱਲਾ ਫਲ ਲੱਗਾ ਹੋਇਆ, ਬੂਟੇ ਭਾਰ ਨਾਲ ਡਿੱਗ ਰਹੇ ਆ। ਇਹ ਨਾ ਟੁੱਟਣ ਦੀ ਵਜ੍ਹਾ ਤੋਂ ਹੈ ਜਾਂ ਇਹ ਜਿਹੜੀ ਤੁਸੀਂ ਇਹ ਮਿਰਚ ਲਾਈ ਆ ਵੀ ਇਹਦੀ ਗੱਲ? ਵੈਰਾਈਟੀ ਵੀ ਇਹ ਬਹੁਤ ਅੱਛੀ ਆ। ਹਾਂ, ਇਹ ਵੈਰਾਈਟੀ ਵੀ ਮਾਸ਼ਾਅੱਲਾ ਬਹੁਤ ਅੱਛੀ ਆ। ਤੇ ਵੈਸੇ ਕੋਈ ਲੇਟ ਵੀ ਹੋ ਗਈ ਆ। ਅੱਗੇ ਅਸੀਂ ਹਰ 7 ਤੋਂ 8 ਦਿਨਾਂ ਬਾਅਦ ਚੜਾਈ ਕਰ ਲੈਂਦੇ ਆ। ਅੱਛਾ ਅੱਛਾ। ਹੁਣ ਮੇਰੇ ਖਿਆਲ ਕੋਈ 12-13 ਦਿਨ ਹੋ ਗਏ ਇਹਨੂੰ ਚੜਾਈ ਕੀਤੀ ਨੂੰ। ਉਹ ਬਰਡਨ ਥੋੜਾ ਜ਼ਿਆਦਾ ਉਹ ਵੀ ਆ ਗਿਆ, ਤੇ ਲੇਕਿਨ ਵੈਰਾਈਟੀ ਵੀ ਅੱਛੀ ਆ। ਤੇ ਜੀ ਹਰ 7 ਤੋਂ 8 ਦਿਨਾਂ ਬਾਅਦ ਆਲਰੇਡੀ ਪਹਿਲਾਂ ਹੀ ਇਹ ਤਕਰੀਬਨ ਕੋਈ 150 ਬੈਗ ਦੇ ਨੇੜੇ ਚਲ ਜਾਂਦੀ ਹੈ। ਤੇ ਮਿਰਚ ਇਹਦੀ ਦਾ ਨਿਸ਼ਾਨੀ ਕੀ, ਲੰਬੀ ਹੁੰਦੀ ਆ, ਮੋਟੀ ਹੁੰਦੀ ਆ? ਇਹ ਦੇਸੀ ਟਾਈਪ ਆ ਜੀ, ਕੜਵੀ ਬਹੁਤ ਜ਼ਿਆਦਾ ਇਹ। ਚਕੌੜੀ ਹੈ ਇਹ? ਹਾਂ, ਤੇ ਦੇਸੀ ਟਾਈਪ ਆ, ਜਿਵੇਂ ਕਲਰ ਬੜਾ ਦੇਸੀ ਵਾਲਾ ਦਾ ਕਲਰ ਅੱਛਾ। ਅੱਛਾ। ਸ਼ਾਹ ਸਰੋਇਆ ਸਾਹਿਬ, ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇੰਨਾ ਲੰਬਾ ਟਾਈਮ ਹੋ ਗਿਆ, ਮਿਰਚ ਦਾ ਰੇਟ ਨਹੀਂ ਬਣਿਆ, ਤੇ ਤੁਸੀਂ ਦੱਸ ਰਹੇ ਆ ਵੀ ਇਹ ਇਦਾਂ ਹੀ। ਤੇ ਜਿਹੜੇ ਬੰਦਿਆਂ ਨੇ ਠੇਕੇ ਤੋਂ, ਤੁਸੀਂ ਵੀ ਆ ਠੇਕੇ ਤੇ, ਇਹ ਜ਼ਮੀਨ ਜੀ ਅਸੀਂ ਠੇਕੇ ਤੇ ਲਈ ਹੋਈ ਆ, ਉਧਰ ਮਾਲ ਡੰਗਰ ਵਾਸਤੇ ਪੱਠੇ ਆ, ਖੀਰਾ, ਟਮਾਟਰ ਆ, ਤੇ ਇੱਥੇ ਅਸੀਂ ਠੇਕੇ ਤੇ ਲਈ। ਵੀ ਠੇਕੇਦਾਰਾਂ ਦਾ ਕੀ ਹਾਲਾਤ? ਠੇਕੇਦਾਰਾਂ ਦਾ ਹਾਲਾਤ ਵੀ, ਜਿਹੜੀ ਹੁਣ ਜ਼ਮੀਨ ਠੇਕੇ ਤੇ ਆ, ਅਗਾਂ ਫਿਰ ਇਹ 1,80,90,000 ਮੰਗੀ ਜਾਂਦੇ ਆ ਠੇਕੇ ਜ਼ਮੀਨ ਵਾਲੇ? ਜ਼ਮੀਨ ਵਾਲੇ। ਅੱਛਾ। ਪਿਛਲੇ ਸਾਲ ਲਿੱਤੀ ਆ ਇਹ 1,70,000 ਨੂੰ। ਅੱਛਾ ਅੱਛਾ। ਹੁਣ ਤਾਂ ਜਦੋਂ ਅਸੀਂ ਜਿਵੇਂ ਡੀਜ਼ਲ ਦੇ ਰੇਟ ਜ਼ਿਆਦਾ ਆ, ਹਰ ਸ਼ੈ ਵੱਧ ਰਹੀ ਆ, ਇਹਦਾ ਕੋਈ ਰੇਟ ਡਾਊਨ ਹੋਣਾ ਚਾਹੀਦਾ ਸੀ। ਇਹਦੇ ਰੇਟ ਵੱਧ ਰਹੇ, ਠੇਕੇ ਦਾ ਰੇਟ ਵੱਧ ਰਿਹਾ। ਅੱਛਾ, ਤੁਹਾਨੂੰ ਕੋਈ ਜ਼ਿਮੀਂਦਾਰਾਂ ਦੇ ਹਾਲਾਤ ਕੋਈ ਕੀ ਨਜ਼ਰ ਆਉਂਦੇ? ਫਿਲਹਾਲ ਤਾਂ ਕੋਈ ਸ਼ੈ ਨਜ਼ਰ ਨਹੀਂ ਆ ਰਹੀ, ਹਨੇਰੇ ਨਜ਼ਰ ਆਉਂਦਾ ਅੱਗੇ। ਤੇ ਕੋਈ ਗੌਰ ਨਹੀਂ ਕਰ ਰਹੀ ਸਰਕਾਰ? ਕੋਈ ਗੌਰ ਨਹੀਂ ਕਰ ਰਹੀ। ਫਿਲਹਾਲ ਤੁਹਾਡੇ ਸਾਹਮਣੇ ਹੀ ਹੈ ਸੂਰਤ ਹਾਲ ਜਿਹੜੀ ਹੈ। ਇਹ ਤਾਂ ਗੌਰਮੈਂਟ ਨੂੰ ਇਵੇਂ ਕਰਨਾ ਚਾਹੀਦਾ ਨਾ, ਜਦੋਂ ਪੈਦਾਵਾਰ ਵੱਧ ਜਾਂਦੀ ਆ ਮੁਲਕ 'ਚ, ਪੈਦਾਵਾਰ ਮਿਰਚ ਦੀ ਜਾਂ ਕੋਈ ਵੀ ਫਸਲ ਆ, ਸਬਜ਼ੀ ਜਾਂ ਕੋਈ ਹੋਰ ਚੀਜ਼ ਆ, ਉਹਦੀ ਪੈਦਾਵਾਰ ਜ਼ਿਆਦਾ ਹੋ ਜਾਂਦੀ ਆ, ਕੋਈ ਐਸੇ ਪਲੇਟਫਾਰਮ ਬਣਾਏ ਜਾਣ ਕਿ ਜਿਹੜੀ ਸਬਜ਼ੀ ਜਾਂ ਦੂਸਰੀ ਚੀਜ਼ਾਂ ਬਾਹਰ ਜਾਣ, ਦੂਸਰੇ ਮੁਲਕਾਂ 'ਚ ਜਾਵੇ, ਦੂਸਰੇ ਮੁਲਕਾਂ 'ਚ ਉਹਦਾ ਰੇਟ ਬਰਕਰਾਰ ਰਹੇਗਾ, ਤੇ ਮੈਂ ਕਹਿੰਦਾ ਬਹੁਤ ਅੱਛਾ ਰੇਟ ਰਹੇਗਾ ਉਹਦਾ। ਦੇਖੋ ਇੱਥੇ ਕਣਕ ਦੀ ਥੋੜੀ ਜਿਹੀ ਘਾਟ ਆਈ, ਇਹਨਾਂ ਨੇ ਬਾਹਰੋਂ ਮੰਗਾ ਲਈ। ਬਾਹਰੋਂ ਮੰਗਾ ਲਈ। ਇਵੇਂ ਇਹ ਵੀ ਬਾਹਰ ਜਾਣੀ ਚਾਹੀਦੀ ਸੀ। ਜਦੋਂ ਸਾਡੇ ਕੋਲ ਕਿਸੇ ਸ਼ਾਦੀ ਵਾਦ ਹੁੰਦੀ ਹੈ, ਉਹ ਵੀ ਬਾਹਰ ਕੱਲਿਆ ਕਰੋ। ਬਾਹਰ ਜਾਣੀ ਚਾਹੀਦੀ ਹੈ। ਕਿੱਡਾ ਜ਼ੁਲਮ ਹੋ ਰਿਹਾ। ਤੇ ਸਰੋਇਆ ਸਾਹਿਬ, ਤੁਸੀਂ ਕੋਈ ਰਲਮੀ ਮਿਲਮੀ ਫਸਲ ਲਾਈ ਹੈ ਕੋਈ?
ਅਸੀਂ ਤਾਂ ਸਿਰਫ ਸਬਜ਼ੀਆਂ ਲਾਈਆਂ ਹੋਈਆਂ ਜੀ। ਨਹੀਂ ਸਬਜ਼ੀਆਂ ਦੇ ਵਿੱਚ ਹਾਂ ਸਬਜ਼ੀਆਂ ਚ ਲਾਈਆਂ ਹੋਈਆਂ, ਮਿਕਸ ਕੀਤਾ ਹੋਇਆ ਸਬਜ਼ੀ। ਉਹ ਦੱਸੋ ਕੀ ਕੀ ਹੈ? ਉਹਦੇ ਚ ਕਰੇਲਾ ਵੀ ਲੱਗਾ ਹੋਇਆ, ਹਾਂ ਮੇਰਾ ਸਬਜ਼ ਮਿਰਚ ਆ, ਸ਼ਿਮਲਾ ਮਿਰਚ ਸੀ ਉਹਦਾ ਵੀ ਰੇਟ ਹੈ ਨਹੀਂ, ਹਾਂ ਤੇ ਖੀਰਾ ਲੱਗਾ ਹੋਇਆ। ਖੀਰੇ ਦਾ ਮਾਸ਼ਾਅੱਲਾ ਰੇਟ ਦਰਮਿਆਨਾ 'ਚ ਹੈਗਾ। ਉਧਰ ਦੇਖ ਕੇ ਦੱਸੋ ਨਾ ਵੀ ਕੋਈ ਸ਼ਾਇਦ ਤੁਹਾਨੂੰ ਨਾਲ ਆਸਰਾ ਕਰ ਰਹੀ ਹੈ। ਕਰ ਰਹੀ ਇਸ ਟਾਈਮ ਖੀਰਾ ਸਾਨੂੰ ਆਸਰਾ ਕਰ ਰਿਹਾ, ਮਾਸ਼ਾਅੱਲਾ ਉਹਦਾ ਦਰਮਿਆਨਾ ਜਿਹਾ ਰੇਟ ਹੈਗਾ। ਜਿਹੜੇ ਸਾਡੇ ਲੇਬਰਾਂ ਦੇ ਖਰਚੇ ਖੁਰਚੇ ਹੈ ਨਾ ਇਹਦੇ, ਉਹ ਵੀ ਖਰਚਾ ਹੀ ਕੱਢ ਰਹੀਆਂ ਉਧਰ, ਲੇਬਰ ਕਾਸਟ ਹੀ ਆ ਰਹੀ ਉਹਦੀ ਵੀ ਪੂਰੀ। ਤੇ ਬਾਕੀ ਪ੍ਰੋਫਿਟ ਵਾਲੀ ਗੱਲ ਕੋਈ ਨਹੀਂ ਹਲੇ। ਇੱਕ ਦੁੱਖ ਹੋਰ ਜੀ, ਉਹ ਆਵਾਮ ਨੂੰ ਸ਼ਾਇਦ ਨਾ ਪਤਾ ਹੋਵੇ, ਉਹ ਜਿਹੜੇ ਬੰਦੇ ਨਹੀਂ ਜ਼ਿਮੀਦਾਰਾ ਕਰਦੇ, ਕਹਿੰਦੇ ਵੀ ਕਈ ਥਾਂ ਦੇ ਉੱਤੇ ਆੜਤੀਏ ਦੇ ਮਕਰੂਜ਼ ਹੋ ਗਏ ਆ ਸਾਡੇ ਜ਼ਿਮੀਦਾਰ। ਹੋ ਗਏ ਆ ਜੀ, ਇਸ ਸਾਲ ਦਾ ਹਰ ਬੰਦਾ ਹੀ ਮਕਰੂਜ਼ ਹੋ ਗਿਆ। ਓਏ ਹੋਏ ਆੜਤੀਆ ਜਿਹੜਾ ਸਾਡਾ ਪਿੰਡਾਂ ਥਾਵਾਂ 'ਚ ਨਾ ਛੋਟੇ ਛੋਟੇ ਜ਼ਿਮੀਦਾਰ ਆ, ਹਾਂ ਆੜਤੀ ਨੇ ਪੈਸੇ ਦੇਣੇ ਆ ਤਾਂ ਉਹਨੇ ਫਾਰਮ ਲਾਣਾ। ਉਹ ਅੱਛਾ ਉਹ ਹਰ ਜਿਹੜਾ ਫਾਰਮਰ ਆ ਉਹ 5 ਲੱਖ ਤੋਂ 10 ਲੱਖ ਤੱਕ ਮਕਰੂਜ਼ ਆ ਉਹਨਾਂ ਦਾ। ਓਏ ਹੋਏ ਹੁਣ ਅਗਲੇ ਸਾਲ ਉਹ ਕਰਜ਼ਾ ਲੈਣਾ ਨਹੀਂ ਤੇ ਆੜਤੀ ਨਵੇਂ ਪੈਸੇ ਦੇਣੇ ਨਹੀਂ ਹੈਗੇ। ਆਏ ਹਾਏ ਉਹ ਤਾਂ ਉਹ ਵਿਚਾਰੇ ਫਾਰਮ ਜਿਹੜੇ ਆ ਉੱਥੇ ਰੁਕ ਜਾਣੇ ਆ। ਦੇਖੋ ਜੀ, ਇਹ ਜਿਹੜੀਆਂ ਸੱਜੇ ਖੱਬੇ ਮਿਰਚਾਂ ਲੱਗੀਆਂ ਸੀ ਨਾ, ਲੋਕਾਂ ਨੇ ਲੈ ਕੇ ਪੈਸੇ ਆੜਤੀਏ ਤੋਂ ਲਾਈਆਂ ਸੀ, ਉਹ ਪੈਸੇ ਉਤਰੇ ਹੀ ਨਹੀਂ, ਮਿਰਚਾਂ ਹੀ ਖੇਤਾਂ 'ਚ ਖਲੋਤੀਆਂ। ਹੁਣ ਇਹਨਾਂ ਦੇ ਵਿੱਚੋਂ ਸਾਨੂੰ ਵਿੱਚ ਨਹੀਂ ਵੜਿਆ ਜਾ ਰਿਹਾ ਸਾਡੇ ਕੋਲੋਂ, ਵੀ ਬੂਟੇ ਟੁੱਟਣਗੇ। ਅੱਛਾ ਜੀ, ਇਹ ਜਦੋਂ ਤੜਾਈ ਕਰਾਣੀ ਹੈ ਤਾਂ ਬਹੁਤ ਨੁਕਸਾਨ ਹੋਣਾ। ਟੁੱਟਣਗੀਆਂ ਸ਼ਾਖਾਂ ਤੇ ਕੋਈ ਨਹੀਂ, ਰਲ ਜਾਂਦੀਆਂ, ਦੁਬਾਰਾ ਖਾਦ ਪਾਣੀ ਲੱਗਦਾ ਨਾ, ਹੂੰ ਨਵੀਆਂ ਸ਼ਾਖਾਂ ਆ ਜਾਂਦੀਆਂ, ਫਿਰ ਨਵਾਂ ਫਲ ਚੱਕ ਲੈਂਦੀ ਹੈ। ਹੂੰ ਉਹ ਥੋੜਾ ਨੁਕਸਾਨ ਤਾਂ ਹੁੰਦਾ ਲੇਕਿਨ ਕਵਰ ਹੋ ਜਾਂਦਾ ਇਹ। ਚਲੋ ਅੱਲਾਹ ਤਾਲਾ ਅਸਰ। ਪਰ ਗੱਲ ਤੁਹਾਡੀ ਬੜੀ ਪਸੰਦ ਆਈ ਆ ਵੀ ਸਰਕਾਰ ਨੂੰ ਕੋਈ ਇਦਾਂ ਦਾ ਪਲੇਟਫਾਰਮ ਰੱਖਣਾ ਚਾਹੀਦਾ ਵੀ ਇਹੋ ਜਿਹੇ ਔਖ ਸੌਖ ਦੇ ਮੌਕੇ ਤੇ ਜ਼ਿਮੀਂਦਾਰਾਂ ਨੂੰ ਆਸਰਾ ਵੀ ਲੱਗ ਜੂ, ਸਾਡੇ ਮੁਲਕ ਦਾ ਹੀ ਫਾਇਦਾ ਹੋ ਜੂ ਵੀ ਯਾਰ ਇਹ ਮਿਰਚ ਏਡੀ ਕਾਮਯਾਬ ਮਿਰਚ, ਤੰਦਰੁਸਤ ਸਿਹਤ ਵਾਲੀ ਮਿਰਚਾ ਕਿਸੇ ਮੁਲਕ 'ਚ ਭੇਜ ਦਿਓ। ਪਰ ਕੋਈ ਨਹੀਂ ਇੱਥੇ। ਜਾਂ ਤਾਂ ਕੋਈ ਸਰਵੇ ਕਰਨਾ ਐਸਾ ਹਾਂ ਕਿ ਤੁਸੀਂ ਜਿਹੜੀ ਸਬਜ਼ ਮਿਰਚ ਆ ਇੰਨੇ ਏਕੜ ਤੇ ਲਾਣੀ ਹੈ ਪਾਕਿਸਤਾਨ ਦੇ ਵਿੱਚ, ਇੰਨੀ ਲੱਗਣੀ ਹੈ ਇਹ, ਇਸ ਤੋਂ ਵੱਧ ਨਹੀਂ ਤੁਸੀਂ ਲਾ ਸਕਦੇ। ਇਹ ਤਾਂ ਅਸੀਂ ਉਹਦਾ ਬੀਜ ਹੀ ਇੰਨਾ ਮਾਰਕੀਟ 'ਚ ਆਵੇ ਤਾਂ ਕਿ ਰੇਟ ਬਰਕਰਾਰ ਰਹਿਣ ਉਹਦੇ। ਸ਼ਾਹ ਸਾਹਿਬ ਇਹ ਗੱਲ ਬੜੀ ਵਾਰੀ ਕੀਤੀ ਹੈ, ਸਾਡੇ ਮਹਿਕਮੇ ਬਣੇ ਹੋਏ ਆ, ਤਨਖਾਹਾਂ ਲੈਂਦੇ ਆ, ਦਫ਼ਤਰਾਂ ਖਰਚੇ ਉਹਨਾਂ ਦੇ ਬੜੇ ਆ, ਪਰ ਉਹ ਸਾਨੂੰ ਦੱਸਦੇ ਨਹੀਂ ਹੈ ਵੀ ਯਾਰ ਇਹ ਖੇਤ ਇੰਨਾ ਲਾਓ, ਆਹ ਫਸਲ ਇੰਨੀ ਲੱਗੂ, ਵੀ ਇਸ ਤੋਂ ਵੱਧ ਲਾਉਂਗੇ ਤਾਂ ਰੁੱਲ ਜਾਓਗੇ। ਸਾਨੂੰ ਕੋਈ ਦੱਸਣ ਵਾਲਾ ਹੈ ਨਹੀਂ, ਅਸੀਂ ਅੰਨੇ ਵਾਹ ਜੁੜੇ ਹੋਏ ਆ, ਦੇਖਾ ਦੇਖੀ ਲੱਗੇ ਆ, ਜ਼ਲੀਲ ਹੋ ਰਹੇ ਆ ਤੇ ਮਕਰੂਜ਼ ਹੋਈ ਜਾਂਦੇ ਆ, ਕਰਜ਼ਈ ਹੋਈ ਜਾਂਦੇ ਆ। ਅੱਛਾ ਸਰੋਇਆ ਸਾਹਿਬ, ਅਖੀਰ ਤੇ ਸਾਨੂੰ ਇਹ ਦੱਸ ਦਿਓ ਵੀ ਮਿਰਚ ਇਸ ਟਾਈਮ ਖੜੀ ਤੰਦਰੁਸਤ ਆ, ਵੀ ਕੋਈ ਐਸੀ ਬਿਮਾਰੀ ਕੋਈ ਸਾਡੇ ਦੇਖਣ ਵਾਲੇ ਨੂੰ ਕੋਈ ਗੱਲ ਦੱਸ ਦਿਓ, ਕੰਮ ਆ ਜਾਏ ਕਿਸੇ। ਜਿਹੜਾ ਇਸ ਟਾਈਮ ਚੱਲਦਾ ਪਿਆ ਨਾ ਮੌਸਮ, ਇਹਦੇ 'ਚ ਜਿਹੜੀ ਫੰਜੇਸਾਈਡ ਬਿਮਾਰੀਆਂ ਨਾ, ਫੰਗਸ ਦੀਆਂ ਬਿਮਾਰੀਆਂ, ਉਹ ਘਟ ਜਾਂਦੀਆਂ, ਘਟ ਜਾਂਦੀਆਂ। ਉਹਦੇ 'ਚ ਨਮੀ ਖਤਮ ਹੋ ਜਾਂਦੀ ਆ, ਟੈਂਪਰੇਚਰ ਹੁੰਦਾ ਉਹਦੀ ਸ਼ਿੱਦਤ ਬਹੁਤ ਘੱਟ ਹੁੰਦੀ ਆ। ਠੀਕ ਇਸ ਟਾਈਮ ਜਿਹੜੀ ਬਿਮਾਰੀ ਆ ਨਾ, ਉਹ ਤੁਸੀਂ ਕੈਮਰਾਮੈਨ ਦਿਖਾ, ਜਿਹੜੇ ਪੱਤੇ ਉੱਪਰਲੇ ਟਾਪ ਵਾਲੇ ਪੱਤੇ ਆ, ਉਹ ਦੇਖਿਆ ਤੁਸੀਂ ਨਾ, ਉੱਪਰ ਕੌਲੀਆਂ ਜਿਹੀਆਂ ਬਣਦੀਆਂ ਪਈਆਂ ਉਹਨਾਂ ਦੇ। ਹਾਂ ਕੌਲੀਆਂ ਬਣ ਰਹੀਆਂ ਵੇ। ਪੱਤੇ ਤੁਸੀਂ ਇਸ ਪੌਦੇ ਤੇ ਨਜ਼ਰ ਮਾਰੋ ਉੱਪਰ ਟਾਪ ਦੇ ਉੱਤੇ, ਹਾਂ ਫਰੈਸ਼ ਪੱਤੇ ਨਹੀਂ ਹੈਗੇ ਇਹ। ਹਾਂ ਇਹ ਥ੍ਰਿਪਸ ਤੇ ਜਿਹੜਾ ਵਾਈਟ ਫਲਾਈ ਦਾ ਅਟੈਕ ਹੈ ਇਸ ਟਾਈਮ ਦੇ ਉੱਤੇ। ਇਹਨੂੰ ਨਾ 2 ਤੋਂ 4 ਸਪਰੇਅ ਜਿਹੜੇ ਲਗਾਤਾਰ ਕਰਨ ਬੰਦੇ, ਅਸੀਂ ਵੀ ਸ਼ੁਰੂ ਕੀਤੀ ਹੈ ਸਪਰੇਅ ਨੂੰ। ਹਾਂਜੀ ਆ ਵੀ ਤੁਸੀਂ ਦਿਖਾ ਸਕਦੇ ਆ ਜੀ, ਇਦਾਂ ਕੌਲੀਆਂ ਬਣੀਆਂ ਸੱਚੀ ਆ ਗੱਲ। ਥੱਲੇ ਸਬਜ਼ ਮਿਰਚ ਵੀ ਮੁਤਾਸਰ ਆ, ਤੁਸੀਂ ਇੱਕ ਵੇਖੋ ਨਾ ਥੱਲੇ ਇਹਦੇ ਨਾਲ ਲੱਗੀ ਹੋਈ ਇਸ ਪਾਸੇ। ਅੱਛਾ ਮਿਰਚ ਇਹਦਾ ਅਸਰ ਵੀ ਉੱਤੇ ਆਇਆ, ਮਿਰਚ ਤੇ ਵੀ ਅਸਰ ਆਇਆ, ਯੈਲੋ ਹੋ ਜਾਂਦੀ ਬਰਾਊਨ ਜੀ ਆ। ਅੱਛਾ ਆਹਾ ਹਾਂ ਆ ਦੇਖੋ ਜੀ, ਮਿਰਚ ਵੀ ਖਰਾਬ ਹੋਈ। ਖਰਾਬ ਹੋ ਰਹੀ ਆ ਇਹ ਜਦੋਂ ਰਸ ਚੂਸ ਲੈਂਦੇ ਨਾ ਇਹ ਇਨਸੈਕਟ ਜਿਹੜੇ ਆ, ਵਾਈਟ ਫਲਾਈ ਥ੍ਰਿਪਸ, ਉਹ ਨਾਲ ਫਿਰ ਉਹਦੇ ਮੁਤਾਸਰ ਹੁੰਦੀ ਹੈ, ਮਿਰਚ ਵੀ ਮੁਤਾਸਰ ਹੁੰਦੀ ਆ। ਪੱਤੇ ਤਾਂ ਨੂੰ ਮੁੜੇ ਹੋਏ ਆ। ਇਹ ਥ੍ਰਿਪਸ ਦੀ ਜਿਹੜੀਆਂ ਤੇ ਵਾਈਟ ਫਲਾਈ ਦੀਆਂ ਸਪਰੇਆਂ ਜਿਹੜੀਆਂ ਨਾ, ਉਹ ਇਹਨੂੰ ਕੰਟਰੋਲ ਕਰਨਗੀਆਂ। ਉਹਦੇ ਵਿੱਚ ਨਿਆ ਸਵੇਰਾ ਦੀ ਸੋਲੋ ਵਿਗੋ ਆ, ਅੱਛਾ ਅੱਛਾ ਜਾਂ ਸਵਾਤ ਅਗਰ ਉਹਦੀ ਪਾਇਰੇਟ ਆ, ਹੋਰ ਵੀ ਬਹੁਤ ਸਾਰੀ ਕੰਪਨੀਆਂ ਦਵਾਈਆਂ ਅੱਛੀਆਂ ਆ। ਉਹ ਹਰ ਤਕਰੀਬਨ ਜਿਹੜਾ ਮੌਸਮ ਚੱਲ ਰਿਹਾ 7 ਤੋਂ 8 ਦਿਨਾਂ ਬਾਅਦ ਸਪਰੇਅ ਜ਼ਰੂਰੀ ਹੈ ਇਹਨੂੰ। ਅੱਛਾ ਖਰਚਾ ਉਦਾਂ ਹੀ ਚੱਲਣਾ ਇਹਦਾ? ਖਰਚਾ ਉਸ ਤੋਂ ਵੱਧ ਜਾਂਦਾ ਗਰਮੀ ਦੇ ਵਿੱਚ, ਖਰਚਾ ਉਵੇਂ ਚੱਲਣਾ ਇਹਦਾ। ਆਹ ਕੁਛ ਨਹੀਂ ਰਿਹਾ। ਆਹ ਕੁਛ ਨਹੀਂ ਰਿਹਾ। ਲਓ ਜੀ ਕਰੀ ਜਾਓ ਸਪਰੇਆਂ। ਹੁਣ ਜਿਹੜੇ ਬਾਰਦਾਨਾ ਅਸੀਂ ਬਣਵਾਉਣਾ ਸੀ, ਆ ਹੁਣ ਤੁਹਾਡੇ ਸਾਹਮਣੇ ਅੱਗੇ ਫੋਨ ਕੀਤਾ ਉਹਨੂੰ, ਅੱਗੇ ਬਣਦਾ ਸੀ 40,000 ਦਾ, ਠੀਕ ਆ। ਜਦੋਂ ਸੀਜ਼ਨ ਸ਼ੁਰੂ ਕੀਤਾ ਤਾਂ 35 ਦਾ ਸੀ, ਹੁਣ 45 ਤੇ ਆ ਗਿਆ ਉਹਨੇ ਕਿ ਅੱਜ 45,000 ਰੇਟ ਇਹਦਾ, 500 ਬੈਗ ਦਾ। ਇਹ ਜੀ ਜਿਹੜੇ ਥੈਲਿਆਂ ਦੇ ਵਿੱਚ ਅਸੀਂ ਪਾਉਂਦੇ ਆ ਨਾ ਛਾਪੇ ਵਾਲਿਆਂ 'ਚ ਮਿਰਚਾਂ, ਉਹਨੂੰ ਬਾਰਦਾਨਾ ਸਾਦੇ ਆ। ਉਹ ਕਹਿੰਦਾ ਵੀ ਅੱਗੇ 500 ਥੈਲਾ ਬਣਦਾ ਸੀ, 35,000 ਤੋਂ ਜਦੋਂ ਸੀਜ਼ਨ ਸ਼ੁਰੂ ਹੋਇਆ ਸਟਾਰਟ ਹੋਇਆ। ਹਾਂ ਤੇ ਇੰਨੇ ਕੁ ਦਿਨਾਂ ਦੇ ਵਿੱਚ ਹੀ 45,000 ਤੇ ਚੱਲਿਆ। 1.5 ਤੋਂ 2 ਮਹੀਨੇ ਹੋਏ ਹਲੇ, ਮਹੀਨੇ ਦੇ ਵਿੱਚ ਉਹ ਇੰਨਾ ਮਹਿੰਗਾ ਹੋ ਗਿਆ। ਦੇਖੋ ਨਾ, ਸਾਨੂੰ ਜ਼ਿਮੀਂਦਾਰ ਨੂੰ ਆਹ ਬੜਾ ਇੱਕ ਧੋਖਾ ਹੁੰਦਾ ਵੀ ਸਾਡੀ ਫਸਲ ਦਾ ਤਾਂ ਰੇਟ ਲੱਗਣਾ ਨਹੀਂ ਲੱਗਣਾ, ਜਿਹੜੀਆਂ ਸਾਡੀਆਂ ਅਸੀਂ ਸ਼ੈਵਾਂ ਲੈਣੀਆਂ ਨਾ, ਉਹ ਹਰ ਸ਼ੈ ਮਹਿੰਗੀ ਹੁੰਦੀ। ਖਬਰੇ ਉਹ ਲੱਭ ਕੇ ਮਹਿੰਗੇ ਕਰਦੇ ਆ ਵੀ ਜ਼ਿਮੀਂਦਾਰ ਦੇ ਕਿਹੜੀ ਸ਼ੈ ਵਰਤਣ ਦੀ ਹੈ, ਕੋਈ ਰਹਿ ਤਾਂ ਨਹੀਂ ਗਈ ਜਿਹੜੀ ਮਹਿੰਗੀ ਨਹੀਂ ਕੀਤੀ ਅਸੀਂ। ਐਸਾ ਜ਼ੁਲਮ ਹੋ ਰਿਹਾ। ਅਸੀਂ ਪਹੁੰਚ ਗਏ ਹਾਂ ਜੀ ਕਰੇਲੇ ਦੀ ਫਸਲ ਦੇ ਵਿੱਚ। ਇਸ ਟਾਈਮ ਅਸੀਂ ਖਲੋਤੇ ਹਾਂ ਆਪਣੇ ਭਰਾ ਉਸਮਾਨ ਸਾਹਿਬ ਕੋਲ ਜੀ। ਉਸਮਾਨ ਸਾਹਿਬ ਨੂੰ ਪੁੱਛਦੇ ਹਾਂ ਵੀ ਮਿਰਚਾਂ ਦੇ ਹਾਲਾਤ ਤਾਂ ਅਸੀਂ ਅੱਗੇ ਦੱਸਦੇ ਆਏ ਹਾਂ, ਸ਼ਿਮਲਾ ਦੇ, ਹਰੀ ਦੇ, ਤੇ ਹੁਣ ਕਰੇਲੇ ਦਾ ਪੁੱਛਦੇ ਹਾਂ ਵੀ ਕਰੇਲੇ ਦੀ ਗੱਲ ਕਿੱਥੇ ਖੜੀ। ਕਰੇਲੇ ਦੀ ਗੱਲ ਇੱਥੇ ਖੜੀ ਹੈ ਜੀ ਕਿ ਜਿਹੜਾ ਕੱਲ ਪਰਸੋਂ ਤੂਫਾਨ ਆਇਆ ਨਾ ਜੀ, ਹਾਂ ਇਹਦੇ ਨਾਲ ਨਾ ਇਹ ਸਾਰਾ ਜ਼ੇਰੇ ਜ਼ਮੀਨ ਹੋ ਗਿਆ ਸੀ। ਇਹ ਜੀ ਵਿਛ ਗਿਆ ਸੀ ਸਾਰਾ ਜੀ। ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਸੀ, ਮੈਂ ਤੁਹਾਡਾ ਗਾਹ ਪਾਇਆ ਸੀ ਵਿੱਚ। ਅੱਛਾ ਜੀ। ਹਾਂਜੀ ਮੈਂ ਦੱਸਿਆ
ਵੀ ਇਦਾਂ ਜਿੱਦਾਂ ਸੁਹਾਗਾ ਨਹੀਂ ਫਿਰ ਜਾਂਦਾ ਹਾਂਜੀ ਹਾਂਜੀ ਸੁਹਾਗਾ ਏਦਾਂ। ਬਿਲਕੁਲ ਬਿਲਕੁਲ। ਤੇ ਇਹ ਕਿੰਨੇ ਦਿਨ ਲੱਗੇ, ਕਿੰਨੀ ਮਿਹਨਤ ਕਰਨੀ ਪਈ? ਇਹ 4 ਦਿਨ ਲੱਗੇ ਜੀ। ਬੱਲੇ, ਕਿੰਨੇ ਬੰਦੇ? 2.5 ਏਕੜ ਤੇ ਤਕਰੀਬਨ ਬੰਦਿਆਂ ਦੀ ਜੇ ਦਿਹਾੜੀ ਪਾਈ 30 ਬੰਦੇ ਸੀ। 30 ਬੰਦੇ ਲਾ ਕੇ 3 ਦਿਨਾਂ ਦੇ ਵਿੱਚ ਜਾ ਕੇ ਇਦਾਂ ਜਿਹੜਾ ਹੁਣ ਤੁਸੀਂ ਵੇਖ ਰਹੇ ਆ ਨਾ ਇਸ ਟਾਈਮ ਵੱਲਾਂ ਖਲੋਤੀਆਂ, ਵਾਂਸ ਡਿੱਗ ਗਏ ਸਾਰੇ? ਵਾਂਸ ਸਾਰੇ ਡਿੱਗ ਗਏ ਸੀ। ਕੱਲਾ ਕੱਲਾ ਵਾਂਸ ਖੜਾ ਕੀਤਾ ਇਹ। ਕੱਲਾ ਕੱਲਾ ਇੱਕ ਹੋਰ ਆ ਵਾਂਸ ਵੀ ਸਾਰੇ ਜਿਹੜੇ ਆ ਨਾ ਸਾਰੇ ਨੇ ਪਾਏ ਉੱਚੇ ਨਜ਼ਰ ਆ ਰਹੇ, ਬਾਕੀ ਉਹ ਜਿਹੜੇ ਅੱਗੇ ਆ ਉਹ ਟੁੱਟੇ ਹੋਏ ਵਾਂਸ ਆ ਸਾਰੇ, ਨੀਚੋਂ ਖਤਮ ਹੋ ਗਏ ਸੀ ਵਾਂਸ। ਤੇ ਇਹ ਸ਼ਾਹ ਸਾਹਿਬ ਤੁਸੀਂ ਤਜਰਬੇ ਦੇ ਹਿਸਾਬ ਨਾਲ ਦੱਸੋ ਵੀ ਇਹ ਇੱਕ ਵਾਰੀ ਡਿੱਗਿਆ, ਫਿਰ ਇਹਨੂੰ ਮਿਹਨਤ ਕੀਤੀ, ਖੜਾਇਆ, ਕੋਈ ਫਸਲ ਦੇ ਉੱਤੇ ਅਸਰ ਪਊਗਾ ਜੀ? ਫਸਲ ਤੇ ਪਏਗਾ, ਥੋੜਾ ਸਟ੍ਰੈਸ ਆਏਗਾ ਇਹਦਾ। ਆ ਗਿਆ ਸਟ੍ਰੈਸ ਜੀ ਨੂੰ, ਆਇਆ ਨਾ ਸਟ੍ਰੈਸ? ਹਾਂਜੀ ਉਸਮਾਨ ਦੱਸ ਰਿਹਾ ਸਾਰਾ ਨੀਚੇ ਦੇਖੋ ਸਟ੍ਰੈਸ ਆਹੋ, ਆ ਤੇ ਗਿਆ। ਇਹ ਆ ਕਿ ਹਫਤਾ ਲੱਗੇਗਾ, ਉਸ ਤੋਂ ਬਾਅਦ ਫਿਰ ਪੈਰਾਂ ਦੇ ਆ ਜਾਏਗੀ ਫਸਲ। ਹੂੰ ਖਾਦ ਪਾਣੀ ਲੱਗਾ ਨਾ ਇਹਨੂੰ, ਤੇ ਥੋੜਾ ਟਾਈਮ ਲੱਗੇਗਾ ਲੇਕਿਨ ਹੋ ਜਾਏਗੀ ਠੀਕ ਇਹ। ਆ ਦੇਖੋ ਨਾ ਜੀ, ਆਹ ਮਾਸ਼ਾਅੱਲਾ ਫਲ ਲੱਗਿਆ ਹੈ ਤੇ ਫਿਰ ਉਹ ਭਾਰ ਦੇ ਨਾਲ ਡਿੱਗਿਆ ਨਾ। ਕਰੇਲਾ ਮਾਸ਼ਾਅੱਲਾ ਸੋਹਣਾ ਹੈ। ਹਾਂ ਦੇਖੋ ਜੀ। ਅੱਛਾ ਉਸਮਾਨ ਸਾਹਿਬ, ਤੁਸੀਂ ਇਹਦਾ ਕੋਈ ਥੋੜਾ ਜਿਹਾ ਸਾਨੂੰ ਦੱਸ ਸਕਦੇ ਆ ਵੀ ਇਹ ਕਿੰਨੀ ਕੁ ਦੇਰ ਹੋ ਗਈ ਲੱਸਦੇ ਨੂੰ? ਇਹ ਦੂਸਰੀ ਤੋਂ ਇਹ ਤੀਸਰੀ ਪਿਕਿੰਗ ਸੀ ਦੀ ਜੀ। ਤੀਸਰੀ ਜੀ ਇਹ ਆਣੀ ਸੀ ਸਾਡੀ 300 ਬੈਗਾਂ ਦੀ, ਅੱਛਾ ਜਿਹੜੀ 80 ਬੈਗਾਂ ਦੀ ਆਈ। ਓਹੋ, ਇਹ ਤਾਂ ਬੜਾ ਫਰਕ ਲੱਗਿਆ। ਇਹ ਗਿਰਨ ਨਾਲ ਖਰਾਬ ਹੋ ਜਾਣਾ ਕਰੇਲਾ। ਬਿਲਕੁਲ ਖਰਾਬ ਹੋ ਗਿਆ ਜੀ। ਤੇ ਰੇਟ ਕਿੰਨਾ ਕੁ ਹੈ? ਰੇਟ ਅੱਗੇ ਹੈ ਸੀ 3000 ਜੀ, ਹੁਣ ਹੈ 1100 900 1000 ਅੱਛਾ ਜੀ। ਸ਼ਾਹ ਸਾਹਿਬ, ਇਹ ਇੰਨਾ ਫਰਕ ਯਕਦਮ ਕੀ ਬਣਾ? ਬਸ ਇਹ ਮਾਰਕੀਟ ਡਿੱਗਦੀ ਰਹਿੰਦੀ ਹੈ, ਇਹ ਵੀ ਨਾਲ ਰਲ ਗਿਆ। ਇਹ ਤੁਸੀਂ ਥੈਲੇ ਦਾ ਦੱਸ ਰਹੇ? ਇਹ ਤੋੜੇ ਦਾ ਦੱਸ ਰਹੇ ਸੀ, 25 ਕਿਲੋ ਵਜ਼ਨ ਹੁੰਦਾ ਉਹ ਚ। 25 ਕਿਲੋ? 35 ਕਿਲੋ ਹੁੰਦਾ? ਜੀ 35 ਕਿਲੋ। ਅੱਛਾ, ਬੜਾ ਥੋੜਾ ਆ। ਬੜਾ ਤੋੜਿਆਂ ਦਾ ਫਰਕ ਹੁੰਦਾ ਨਾ, ਕੋਈ 22 40 ਹੁੰਦਾ ਕੋਈ ਤੇ ਕੋਈ 21 39 ਹੁੰਦਾ, ਉਹ ਫਰਕ ਪੈ ਜਾਂਦਾ ਫਿਰ ਉਹਦੇ ਨਾਲ। ਬੱਲੇ, 35 ਕਿਲੋ ਦਾ ਤੇ 1100 ਰੁਪਏ ਦਾ? 1100 ਰੁਪਏ ਦਾ, ਵੇਖ ਲਓ ਵੀ ਕਿੱਥੇ ਪਿਆ ਉਹ। ਤੇ ਹੁਣ ਤੁਸੀਂ ਮਾਰਕੀਟ ਲੈਣ ਚੱਲ ਜਾਓ, ਉਹ ਤੁਹਾਨੂੰ ਉਹਨਾਂ 200 ਰੁਪਏ ਕਿਲੋ ਦੇਣਾ। ਇਹ ਇਹਦੇ ਤੇ ਨਾ ਜੀ ਹੁਣ ਜਿਹੜਾ ਖਰਚਾ ਆ ਤਕਰੀਬਨ 1.5 ਲੱਖ ਦੇ ਵਾਂਸ ਆਇਆ ਹੋਇਆ ਜੀ। ਤੇ ਆ ਜਿਹੜੀ ਵਾਇਰ ਜੀ, ਆ ਡੋਰੀ, ਸ਼ੀਸ਼ਾ ਡੋਰੀ, ਇਹ ਸਾਰੀ ਖਤਮ ਹੋਈ, ਸਾਰੀ ਅਸੀਂ ਨਹੀਂ ਡਾਲੀ ਹੈ ਜੀ। ਓਏ ਹੋਏ ਹੋਏ। ਫਿਰ 3-3 ਫੁੱਟ ਦੇ ਨਾ ਜੀ ਆ ਟੋਟੇ ਬਣਾ ਕੇ 4-4 ਫੁੱਟ ਦੇ ਹਾਂ ਬੰਨੀ ਜੀ, ਸਾਰੀ ਲੈਦਾ ਆ ਲੈਦਾ ਬੰਨੀ ਜੀ। 8000 ਰੁਪਏ ਦਾ ਰੂਲ ਆ ਨਾ ਆ ਡੋਰੀ ਦਾ, ਓਏ ਜਿਹੜੀਆਂ ਟੁੱਟ ਗਈਆਂ ਖਿੱਚਾਂ ਪਾਈਆਂ ਹੋਈਆਂ ਸੀ। 50,000 ਇਹ ਦਾਤੀ ਨਾਲ ਸਾਰੇ ਹਰ ਵਾਂਸ ਤੋਂ ਬੁਲਾਵਾ ਦੇ ਕੇ ਅਸੀਂ ਬੰਨੀ ਹੋਈ ਸੀ ਜੀ, ਹਰ ਵਾਂਸ ਤੋਂ ਕੱਟ ਅੱਛਾ, ਕੇ ਉਹ ਤੋੜ ਤੱਕ ਇਦਾਂ ਹੀ ਬਣੀਜੀ ਹੋਈ ਹੈ। ਹਾਂਜੀ ਸਾਰੀ ਉਹ ਸ਼ਾਈਨਿੰਗ ਹੀ ਖਤਮ ਹੋ ਗਈ ਨਾ ਕਰੇਲੇ ਦੀ ਅਗਲੀ, ਹਾਂ ਜਿਹੜੀ ਹੈ ਅੱਗੇ ਸੀ। ਇਹਦੇ ਚ ਨਾ ਗੁਜ਼ਰਿਆ ਨਹੀਂ ਜਾਂਦਾ ਸੀ ਭਾਈ ਇੰਜਮ, ਹਾਂ ਇਸ ਤਰ੍ਹਾਂ ਮਿਲੇ ਹੋਏ ਸੀ ਇਹ ਦੋਨੋਂ ਇੱਕ ਹੁਣ ਸਾਈਡ। ਕੋਈ ਬਾਂਸ ਕਿੱਧਰ ਡਿੱਗਿਆ ਹੋਣਾ, ਵੇਖ ਲਓ ਇੱਧਰ ਡਿੱਗਿਆ ਪਿਆ ਆ। ਅੱਛਾ ਜੀ, ਇਹ ਉਸਮਾਨ ਸਾਹਿਬ ਨੇ ਬਾਕੀ ਖਰਚਾ ਤਾਂ ਜਿਹੜਾ ਹੁਣ ਤੱਕ ਗੱਡੀ ਹੋਈ ਦਾ ਜਾਂ ਜੋ ਵੀ ਹੈ ਨਾ, ਉਹ ਨਹੀਂ ਦੱਸ ਰਿਹਾ। ਆ 3 ਦਿਨਾਂ ਦਾ ਖਰਚਾ ਦੱਸਿਆ ਇਹਨੇ 1.5 ਲੱਖ ਰੁਪਏ। ਹਾਂਜੀ ਹਾਂਜੀ 3 ਦਿਨਾਂ ਦਾ। ਨਵੇਂ ਵਾਂਸ, ਨਵੀਂ ਡੋਰੀ ਤੇ ਕੀ ਕੁਛ? ਵਾਂਸਾਂ ਦੀ ਤਾਂ ਅਸੀਂ ਮਜ਼ਦੂਰੀ ਵਾਂਸਾਂ ਦੀ ਤਾਂ ਕੀਮਤ ਹੀ ਨਹੀਂ ਨਾ ਪਾਈ ਜੀ, ਇਹ ਮਜ਼ਦੂਰੀ ਹੈ ਜੀ। ਇਹ ਮਜ਼ਦੂਰੀ ਬਣੀ। ਤੇ ਆ ਵਾਇਰ ਆਈ ਜਿਹੜੀ ਜੀ, ਸ਼ੀਸ਼ਾ ਜੀ। ਇਹ ਜਿੱਥੇ ਜਿੱਥੇ ਕਰੇਲਾ ਲੱਗਾ ਇਹੀ ਹਾਲਾਤ ਹੈ? ਬਸ ਕਿਧਰੇ ਕੋਈ ਬਚ ਵੀ ਗਿਆ, ਕੋਈ ਡਿੱਗ ਗਿਆ। ਹਵਾ ਦਾ ਕੋਈ ਹਿਸਾਬ ਪ੍ਰੈਸ਼ਰ ਇਵੇਂ ਦਾ ਪਿਆ, ਤੇ ਉਹ ਕਿਧਰੇ ਬਚ ਵੀ ਗਏ ਆ। ਤੇ ਇਹ ਹੁਣ ਤੱਕ ਤੁਸੀਂ ਇਹਦੇ ਤੇ ਪਹੁੰਚੇ ਕਿੱਥੇ ਕੁ ਹੋਏ ਸੀ? ਵੀ ਹਜੇ ਤਾਂ ਚਲੋ ਤੜਾਈ ਤਾਂ ਹੁਣ ਸ਼ੁਰੂ ਹੋਈ ਨਾ, ਤੁਸੀਂ ਦੱਸਿਆ ਵੀ ਤੀਸਰੀ ਤੜਾਈ ਆ, ਹਾਂਜੀ, ਉਹ ਤਾਂ ਹਜੇ ਨਾ ਗਿਣੋ। ਨਾ ਗਿਣੋ। ਵੀ ਪਹੁੰਚੇ ਇੱਥੇ ਤੱਕ ਕਿੰਨਾ ਖਰਚਾ ਕਰਕੇ ਆ, ਜਿਹੜਾ ਅਸੀਂ ਦੇਖ ਰਹੇ ਆ ਮਾਸ਼ਾਅੱਲਾ? 1 ਏਕੜ ਤੇ ਨਾ ਜੀ ਇਹ 6 ਲੱਖ ਰੁਪਏ ਖਰਚਾ ਹੈ ਆ, ਬੱਲੇ। ਛਾਪੜ ਤੋਂ ਲੈ ਕੇ ਤਕਰੀਬਨ ਸਾਰਾ ਟੋਟਲ ਜੀ। ਕਿਹੜੇ ਮਹੀਨੇ ਚ ਲਾਇਆ ਸੀ? ਇਹ ਅਸੀਂ ਫਰਵਰੀ ਦੀ 1 ਫਰਵਰੀ ਨੂੰ ਇਹ ਲਗਾਇਆ। ਲੋ ਟਨਲ ਦੇ ਵਿੱਚ ਲੱਗਾ ਸੀ। ਅੱਛਾ ਹਾਂਜੀ ਪਹਿਲਾਂ ਸਿਰਫ ਤਾਰ ਤੇ ਕਰੇਲਾ ਲਾਇਆ ਸੀ। ਅੱਛਾ ਅੱਛਾ ਅੱਛਾ। ਉਸ ਤੋਂ ਬਾਅਦ ਇਹ ਤੇ ਮਾਰਚ ਦੇ ਵਿੱਚ ਅਸੀਂ ਇਹ ਜਨਾਬ ਇਹ ਛਾਪਰ ਉਤਾਰਤਾ। ਹਾਂਜੀ ਉਸਮਾਨ ਸਾਹਿਬ ਨੇ ਛਾਪਰ ਉਤਾਰ ਕੇ ਹੂੰ ਬਾਂਸ ਲਾ ਕੇ, ਤੇ ਏਕੜ 'ਚ 1200 ਬਾਂਸ ਲੱਗਾ ਇਹ। ਹਾਂਜੀ ਅੱਛਾ। ਹਾਂ, ਤੇ ਏਕੜ ਦੇ ਵਿੱਚ 3 ਤੋਂ 4 ਜਿਹੜੇ ਰੂਲ ਆ ਵਾਇਰ ਦੇ ਲੱਗੇ, ਸ਼ੀਸ਼ਾ ਡੋਰੀ ਦੇ ਲੱਗੇ ਆ। 4 ਜੀ ਜਿਹੜੇ ਆ ਜਾਲ ਆ, ਤਕਰੀਬਨ ਇਹ 40 ਤੋਂ 50,000 ਦਾ ਜਾਲ ਲੱਗਾ ਏਕੜ ਦੇ ਵਿੱਚ। ਬਿਲਕੁਲ ਲੱਗਿਆ ਜੀ। ਵੈਜੀਟੇਬਲ ਨੈਟ ਇੱਕ ਜਿਹੜਾ ਅੱਗੇ ਲੱਗਾ, ਜਾਲ ਸੀ 300 ਰੁਪਏ ਦਾ, ਐਤਕੀ ਮਿਲਿਆ 505 ਰੁਪਏ ਦਾ। ਇਹ ਵਜ਼ਨ ਦਾ ਹਿਸਾਬ ਹੁੰਦਾ ਇਹਦਾ, ਜਿਹੜਾ ਅੱਛਾ 400 ਗ੍ਰਾਮ ਹੀ ਜੀ। 400। ਅੱਛਾ, ਰੇਟ ਵੱਧ ਗਿਆ ਦਾ ਵੀ। ਹਾਂਜੀ ਰੇਟ ਵੱਧ ਗਿਆ 505। ਦੇਖੋ ਨਾ, ਜਿਹੜੀ ਸ਼ੈ ਅਸੀਂ ਲੈਣੀ ਆ ਸਾਡੇ ਵਰਤਾਰੇ ਦੀ ਆ, ਉਹਦਾ ਰੇਟ ਉਹ ਵਧਾਈ ਜਾ ਰਹੇ। ਮੈਂ ਤੁਹਾਨੂੰ ਦੱਸਿਆ ਨੇ ਵੀ ਇੰਨੀ ਕਿ ਵੀ ਸ਼ੈ ਨਾ ਸਾਡੇ ਵਰਤਨ ਦੀ ਕੋਈ, ਤੇ ਉਹ ਵੀ ਲੱਭ ਕੇ ਉਹਦਾ ਵੀ ਰੇਟ ਵਧਾਇਆ ਉਹਨਾਂ ਨੇ। ਉਸਮਾਨ ਸਾਹਿਬ, ਕਿੱਥੇ ਤੁਹਾਨੂੰ ਹਾਲਾਤ ਦੇਖ ਰਹੇ ਆ? ਅੱਗੇ ਅਸੀਂ ਗੱਲ ਇਹੀ ਕਰ ਰਹੇ ਸੀ ਜ਼ਿਮੀਂਦਾਰਾਂ ਦੀ ਨਾ। ਹਾਂਜੀ ਮੈਂ ਤਾਂ ਇਸ ਗੱਲ ਤੇ ਪਹੁੰਚਾਂ ਕਿ ਸਰਕਾਰ ਤਾਂ ਸਾਰਿਆਂ ਦੀ ਆ, ਸਾਰਿਆਂ ਦੀ, ਪਰ ਸਾਡੇ ਤੇ ਜ਼ਿਆਦਾ ਹੀ ਹੱਥ ਤੇਜ਼ ਆ ਜੀ। ਹਾਂ ਗੱਲ ਸੱਚੀ ਕਰੀ ਉਹਨੇ। ਬਾਕੀ ਜੀ ਨਾ ਦੇਖੋ ਨਾ, ਸਰਕਾਰ ਦਾ ਮਤਲਬ ਇਹ ਹੈ ਕਿ ਸਾਡਾ ਕੋਈ ਵਾਲੀ ਵਾਰਸ ਨਹੀਂ, ਹਕੀਕਤ ਗੱਲ ਹੈ ਨਹੀਂ ਜੀ। ਹੈਗਾ। ਉਸਮਾਨ ਸਾਹਿਬ, ਤੁਸੀਂ ਕਿੰਨਾ ਫਾਰਮ ਲਾਇਆ ਹੈ? ਅਸੀਂ ਜੀ 8 ਏਕੜ ਸੀ ਮੇਰੇ ਕੋਲ ਸ਼ਿਮਲਾ। 8 ਕਿੱਲੇ ਸ਼ਿਮਲਾ? ਹਾਂਜੀ ਅੱਛਾ। ਔਰ 10 ਏਕੜ ਸੀ ਸਬਜ਼ ਮਿਰਚ। 10 ਕਿੱਲੇ ਹਰੀ ਮਿਰਚ? ਹਾਂਜੀ ਅੱਛਾ ਤੇ 2 ਏਕੜ ਸੀ ਖੀਰਾ। ਅੱਛਾ। ਤੇ ਖੀਰਾ ਜਿਹੜਾ ਸੀ ਨਾ ਉਹ ਹੋਇਆ 0 ਤੇ ਆਊਟ ਜੀ।
ਓਹੋ ਤੇ ਸ਼ਿਮਲਾ ਨੂੰ ਤਾਂ ਅਸੀਂ ਬਿਆਨ ਹੀ ਨਹੀਂ ਨਾ ਕਰ ਸਕਦੇ ਜੀ। ਇਹ ਜੀ ਸਿਫਰ ਤੇ ਆਊਟ ਕਿਉਂ ਕਿਹਾ ਜੀ ਇਹਨੇ? ਉਹ ਸ਼ੁਰੂ ਦੇ ਵਿੱਚ ਟਿਸ਼ੂ ਚਲਾਇਆ ਸੀ ਇਹਨਾਂ ਨੇ ਖੀਰਾ, ਹਾਂ ਹਾਂ ਉਦੋਂ ਜਦੋਂ ਲੱਗਾ ਨਾ ਉਦੋਂ ਹੀ ਉਹਨੂੰ ਟਿਸ਼ੂ ਫਟਿਆ, ਉਹ ਵਾਈਟ ਫਲਾਈ ਦਾ ਅਟੈਕ ਆ ਗਿਆ ਥੋੜਾ ਉਹ ਜਿਹਾ। 4 ਰੁਪਈਆ ਵੀ ਨਾ ਕੱਢਿਆ ਉਹਦੇ ਚ ਉਹ ਸਿਫਰ ਉਹ ਤੇ ਲੱਖ ਰੁਪਏ ਦਾ ਟਿਸ਼ੂ ਪਾਇਆ ਇਹਨਾਂ ਨੇ, ਹਾਂ ਹਾਂ ਤੇ ਮੁੜ ਕੇ ਉਹ ਜਿਹੜਾ ਇਹਦਾ ਸਾਰਾ ਵਾਇਰਸ ਦਾ ਹਾਂ। ਉਹ ਛਾਪਰ 'ਚ ਆ ਕੇ ਨਜ਼ਰ ਆਇਆ ਜਦੋਂ ਵੇਲਾਂ ਤਬਾਹ ਹੋ ਗਈਆਂ ਉਹਦੀਆਂ, ਖਤਮ ਹੋ ਗਈਆਂ। ਅੱਲਾ ਮਾਫੀ ਦੇ। ਅੱਛਾ ਫਿਰ ਅੱਗੇ ਆ ਗਈ ਸ਼ਿਮਲਾ ਤੇ ਹਰੀ। ਹਾਂਜੀ ਸ਼ਿਮਲਾ ਔਰ ਹਰੀ। ਸ਼ਿਮਲਾ ਨੂੰ ਤਾਂ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਜੀ, ਕਿਉਂਕਿ ਨਾ ਰੋਣਾ ਆ ਜਾਂਦਾ ਜੀ। ਹਕੀਕਤ ਗੱਲ ਆ, ਬਹੁਤ ਨੁਕਸਾਨ ਹੋਇਆ ਸ਼ਿਮਲਾ ਬਹੁਤ 'ਚ। ਮਿਹਨਤ ਤੋਂ ਬਾਅਦ ਜਾ ਕੇ ਹਾਂਜੀ, ਡੁੱਬੇ ਪਏ। ਮੈਂ ਹਿਸਾਬ ਕਰਿਆ ਜੀ ਆਪਣਾ 45 ਲੱਖ ਰੁਪਏ ਲਾਸ ਹੋਇਆ ਜੀ ਓਏ ਹੋਏ ਹੋਏ। ਇਹਦੇ ਚੋਂ ਜੀ, ਅੱਲਾ ਆ ਮਾਫ਼ ਸਬਜ਼ ਔਰ ਆਹ ਸਾਰੇ ਫਾਰਮ ਚੋਂ। ਠੀਕ ਆ, ਹੁਣ ਆ ਕਰੇਲੇ ਤੇ ਹੈ ਸੀ ਕਿ ਕਰੇਲਾ ਕੋਈ ਬੈਨੀਫਿਟ ਦਊਗਾ। ਕਰੇਲੇ ਨੇ ਵੀ ਜੀ ਹੁਣ ਆ ਜਿਹੜੀ ਆ ਕਰਵਟ ਲਈ ਨਾ ਥੱਲੇ ਗਿਰਿਆ ਜੀ, ਉਹਦੇ ਨਾਲ ਇਹ ਦੇਖੋ ਤੁਸੀਂ ਕਰੇਲਾ ਨਾ। ਸੁਰਿਆ ਸਾਹਿਬ ਜਦੋਂ ਆ ਮੌਸਮ ਹੁੰਦਾ ਨਾ, ਬੱਦਲ ਆਉਂਦੇ ਆ ਤੇ ਬਾਰਿਸ਼ ਪੈਂਦੀ ਆ ਤੇ ਲੋਕ ਇੰਜੋਏ ਕਰਦੇ ਆ, ਹਾਂ ਸਾਨੂੰ ਬਸ ਸਾਡੇ ਤੇ ਇਹੀ ਸਾਨੂੰ ਸਿਰ ਨੂੰ ਪੈ ਜਾਂਦੀ ਆ ਜਾਨ ਤੇ ਵੀ ਹਵਾ ਨਾ ਆ ਜਾਵੇ, ਜਾਨ ਤੇ ਵੀ ਹਵਾ ਨਾ ਤੇਜ਼ ਆ ਜਾਏ। ਨਹੀਂ ਮੈਂ ਦੇਖਿਆ ਜੀ ਉਦਣ ਰਾਤ ਦਾ ਕੀ ਟਾਈਮ ਸੀ ਜੀ, ਤੇ ਸ਼ਾਹ ਸਾਹਿਬ ਉਦੋਂ ਫਿਰ ਰਹੇ ਸੀਗੇ ਖੀਰੇ ਦੇ ਵਿੱਚ। ਚਲੋ ਸਾਡੀ ਤਾਂ ਕਣਕ ਭੇਜ ਰਹੀ ਸੀ ਨਾ, ਅਸੀਂ ਆਪਣਾ ਕਣਕ ਨੂੰ ਲੱਗੇ ਹੋਏ ਸੀਗੇ, ਤੇ ਸਬਜ਼ੀ ਦੇ ਵਿੱਚ ਇਹ 2-3 ਜਣੇ ਬੜੇ ਹੋਏ। ਉਸਮਾਨ ਸਾਹਿਬ ਨਾਲ ਰਾਬਤਾ ਹੋਇਆ ਤੇ ਇਹ ਵੀ ਕਰੇਲੇ ਦੇ ਵਿੱਚ ਸੀ ਉਸ ਟਾਈਮ। ਕਰੇਲੇ ਦੇ ਵਿੱਚ ਸੀ। ਦੇਖੋ ਇੱਥੇ ਲਾਗੇ ਤਾਗੇ ਡੇਰਾ ਡੰਡਾ ਨਹੀਂ ਹੈ ਕੋਈ, ਤੇ ਰਾਤ ਦੇ ਟਾਈਮ ਝਾਂਜਾ ਚੱਲ ਰਿਹਾ ਸੀ ਤੇ ਮੁੰਡਾ ਕਰੇਲੇ 'ਚ ਸੀਗਾ। ਜਾਨ ਤੇ ਬਣੀ ਹੁੰਦੀ ਜਿਨ੍ਹਾਂ ਨੇ ਖਰਚਾ ਕੀਤਾ, ਤੇ ਤੜਕੇ ਉੱਠ ਕੇ ਹਰ ਬੰਦਾ ਆਪਣਾ ਆਪਣਾ ਕਰ ਰਿਹਾ ਸੀ। ਇਹ ਹਰ ਜਿਹੜੀ ਆ ਨਾ ਜੀ, ਕੋਈ ਵੀ ਆ ਕੰਪਨੀਆਂ, ਕੋਈ ਉਹਨਾਂ ਦੀ ਗਵਰਨਮੈਂਟ ਨੇ ਕੋਈ ਪਾਲਿਸੀਆਂ ਰੱਖੀਆਂ, ਉਹਨਾਂ ਦਾ ਕੋਈ ਨੁਕਸਾਨ ਹੁੰਦਾ ਨਾ, ਉਹ ਕਰਦੇ ਆ ਜੀ ਅਦਾ। ਕੋਈ ਚਲੋ ਜਿੰਨਾ ਵੀ ਹੋ ਸਾਡੇ ਵਾਸਤੇ ਇਹਨਾਂ ਦੀ ਕੋਈ ਪਾਲਿਸੀ ਨਹੀਂ ਜੀ। ਕੋਈ ਪਾਲਿਸੀ ਨਹੀਂ। ਇਹ ਟਨਲ ਫਾਰਮਿੰਗ ਬਹੁਤ ਮਹਿੰਗਾ ਕੰਮ ਆ ਜੀ, ਤੇ ਇਹਨੂੰ ਛੱਡ ਜੇ ਅਗਰ ਛੜੀਏ ਜ਼ਿਆਦਾ ਮਰਦੇ ਆ, ਨਾ ਛੜੀਏ ਤਾਂ ਵੀ ਮਰਦੇ ਬਸ ਜੀ ਨਾ, ਇਹਦਾ ਕੋਈ ਹਾਲਾਤ ਹੀ ਨਹੀਂ ਜੀ। ਦੇਖੋ ਮਾਸ਼ਾਅੱਲਾ ਕਿੱਡਾ ਸੋਹਣਾ ਕਰੇਲਾ। ਤੇ ਇਹ ਆਪਣਾ ਸ਼ਾਹ ਸੁਰਾਇਆ ਸਾਹਿਬ ਵੀ ਹੁਣ ਜਿਹੜਾ ਵਿੱਚ ਕੋਈ ਦੁਬਾਰਾ ਫੁੱਲ ਲੈ ਕੇ ਅੱਲਾ ਕਰੇ ਕਾਮਯਾਬੀ ਲਾਊਗਾ ਨਾ ਹੁਣ ਆਏਗਾ ਇਨਸ਼ਾਅੱਲਾ, ਆ ਜਾਏਗਾ। ਥੋੜਾ ਲੇਟ ਹੋ ਜਾਏਗਾ 10 ਦਿਨ, ਮਿਹਨਤ ਦਾ ਇਸੇ ਉਸ ਤੋਂ ਬਾਅਦ ਇਨਸ਼ਾਅੱਲਾ ਹੋ ਜਾਏਗਾ ਕਵਰ। ਇਹ ਤੁਸੀਂ 8-10 ਦਿਨਾਂ ਬਾਅਦ ਵੇਖਿਓ ਨਾ, ਭਰਪੂਰ ਮਾਸ਼ਾਅੱਲਾ ਫਲ ਤੇ ਵੀ ਹੋਣਾ। ਇਹ ਦੱਸਿਆ ਭਾਈ ਅੰਜਮ ਕਿ ਨਾ ਇਹਦੇ ਵਿੱਚੋਂ ਗੁਜ਼ਰਿਆ ਨਹੀਂ ਜਾਂਦਾ ਸੀ, ਹੋ ਜਾਏਗਾ ਦੁਬਾਰਾ ਇਹ ਨਾਗ ਜਿਵੇਂ ਇਸ ਤਰ੍ਹਾਂ ਨਾ ਬਿਲਕੁਲ ਨਾਲ ਆਪਸ 'ਚ ਮਿਲੇ ਹੋਏ ਸੀ ਵੱਲਾਂ ਜੀ। ਇਹ ਕੱਟ ਕੇ ਅਸੀਂ ਦੁਬਾਰਾ ਕੜੀਆਂ ਕੀਤੀਆਂ ਜੀ। ਅੱਛਾ। ਹਾਂਜੀ ਤੇ ਸ਼ਾਹ ਸਾਹਿਬ ਕੋ ਮੋਟੀ ਜੀ ਇਹਦੀ ਦੱਸ ਦੋ, ਕੋਈ ਬਿਮਾਰੀ ਇਸ ਟਾਈਮ ਕੋ ਸਾਡੇ ਦੇਖਣ ਵਾਲਿਆਂ ਨੇ ਕਈਆਂ ਨੇ ਲਾਇਆ ਹੋਣਾ ਜੀ। ਬਿਮਾਰੀਆਂ 'ਚ 3-4 ਇਸ ਟਾਈਮ ਜਿਹੜੀਆਂ ਨਜ਼ਰ ਆਈਆਂ ਮੈਨੂੰ ਕਰੇਲੇ ਦੇ ਵਿੱਚ। ਅੱਛਾ ਜੀ। ਆਹ ਦਿਖਾਓ ਜੀ, ਆਹ ਦਿਖਾਓ। ਆਹ ਨਾ ਜੀ ਮੇਨ ਜਿਹੜੀ ਬਿਮਾਰੀ ਹੈ ਨਾ ਫੰਗਸ ਦੀ, ਇਹਨੂੰ ਪਾਊਡਰੀ ਆਂਦੀ ਹੈ। ਇਹ ਅੱਛਾ ਪਾਊਡਰੀ ਆਂਦੀ ਹੈ ਤੇ ਡਾਉਨੀ ਆਂਦੀ, ਲੇਕਿਨ ਮੇਨ ਪਾਊਡਰੀ ਜ਼ਿਆਦਾ ਆਂਦੀ ਹੈ। ਤੇ ਇਹਦੇ ਵਾਸਤੇ ਜਿਹੜੀ ਆ ਪਾਊਡਰੀ ਦੀ ਦਵਾਈਆਂ ਹੈਗੀਆਂ, ਉਹਦੇ 'ਚ 1-2 ਦਵਾਈ ਹੈਗੀ ਹੈ ਟਾਪਗਾਰਾ ਸਵਾਤ ਐਗਰੋ ਦੀ, ਸਜੈਂਟਾ ਦੀ ਟਪਾਸ ਆ, ਉਹਦੇ ਵਿੱਚ ਸਲਫਰ ਮਿਕਸ ਕਰਕੇ ਸਪਰੇਅ ਕਰੋ ਕੋ 2-3 ਨਾ, ਇਹ ਕਵਰ ਹੋ ਜਾਂਦੀ ਆ। ਇਹ ਤੇ ਐਡੀ ਕੋਈ ਮਹਿੰਗੀ ਦਵਾਈ ਨਹੀਂ ਹੁੰਦੀ ਇਸ ਬਿਮਾਰੀ ਤੇ, ਅੱਛਾ ਇਹ ਸਸਤੀਆਂ ਦਵਾਈਆਂ ਹੁੰਦੀਆਂ ਪਾਊਡਰ ਦੀਆਂ, ਇਹ ਕਵਰ ਹੋ ਜਾਂਦੀਆਂ। ਉਸ ਤੋਂ ਬਾਅਦ ਜਿਹੜੀ ਆਹ ਬਿਮਾਰੀ ਹੈ ਪੱਤਾ ਯੈਲੋ ਹੋ ਰਿਹਾ ਇਹਦਾ, ਆਹ ਥੋੜੀ ਜਿਹੀ ਹੈਗੀ ਆ ਕਿ ਇਹ ਤੇ ਸਪਰੇਅ ਥੋੜੀ ਕਾਸਟਲੀ ਹੁੰਦੀ ਆ। ਇਹਨੂੰ ਕਹਿੰਦੇ ਡਾਉਨੀ ਮੈਡਲੀਓ। ਇਹ ਥੱਲੋਂ ਸਟਾਰਟ ਹੁੰਦੀ ਪੱਤਿਆਂ ਤੋਂ, ਜਿਵੇਂ ਜਿਵੇਂ ਉੱਪਰ ਜਾਂਦੀ ਆ ਤੇ ਕਵਰ ਕਰਦੀ ਜਾਂਦੀ ਆ। ਤੇ ਇਹ ਥੋੜੀ ਜਿਹੀ ਮਹਿੰਗੀ ਆ, ਲੇਕਿਨ ਸਪਰੇਅ ਤਾਂ ਕਰਨੀ ਪੈਂਦੀ ਆ, ਮਹਿੰਗੀ ਸਸਤੀ ਦਾ ਰੂਟੀਨ ਨਾਲ ਕਰਦੇ ਜੀ। ਉਸ ਤੋਂ ਬਾਅਦ ਆਹ ਦੇਖੋ ਜੀ, ਆਹ ਕਰੇਲਾ ਫਲ ਦਾ ਆਇਆ ਹੋਇਆ, ਡਿੱਗਣ ਤੋਂ ਨਹੀਂ ਹੋਇਆ ਇਹ ਫਲ ਦੀ ਮੱਖੀ ਇੱਥੇ ਆਈ ਹੈ, ਡੰਗ ਮਾਰ ਕੇ। ਹਾਂ ਫਰੂਟ ਫਲਾਈ ਇਹਨੂੰ ਕਹਿੰਦੇ ਆ। ਫਰੂਟ ਫਲਾਈ ਇੱਥੇ ਅਗਰ ਕੋਈ ਹੋਈ ਤੁਹਾਨੂੰ ਦਿਖਾ ਦਿੰਨੇ ਆ, ਵਿੱਚ ਨਜ਼ਰ ਆ ਜਾਏਗੀ। ਅੱਛਾ, ਇਹ ਹੁਣ ਤਾਂ ਇਸ ਦਫਾ ਤਾਂ ਹੋਈ ਨਾ ਜੀ ਇਹ ਫਰੂਟ ਫਲਾਈ। ਇਹ ਅਕਸਰ ਮੈਂ ਦੇਖਿਆ ਇਹ ਅਸੀਂ ਤੜਵਾਇਆ ਜੀ, ਯਾਨੀ ਕਿ ਨਾ ਤਕਰੀਬਨ 30 ਬੈਗ ਅਸੀਂ ਇਸ ਚੀਜ਼ ਦੇ ਤੜਵਾਏ ਆ। ਇਹ ਜਿਹੜਾ ਥੱਲੇ ਪਿਆ ਰਿਹਾ ਨਾ, ਹਾਂਜੀ ਇਹ ਜਿਹੜਾ ਥੱਲੇ ਪਿਆ ਰਿਹਾ ਨਾ 3 ਦਿਨ ਜੀ, ਉਹਦੇ 'ਚ ਵੀ ਇਹ ਬਹੁਤ ਮਸਲਾ ਬਣਿਆ। ਉਹਦੇ 'ਚ ਵੀ ਆ ਜਾਂਦਾ, ਉਹਦੇ ਵਿੱਚ ਜਿਹੜਾ ਕਰੇਲਾ ਹੋ ਜਾਂਦਾ ਨਾ ਓਵਰਏਜ, ਹਾਂਜੀ ਉਹਦੇ 'ਚ ਵੀ ਯੈਲੋ ਹੋ ਜਾਂਦਾ, ਗਲ ਜਾਂਦਾ। ਬਾਕੀ ਇਹ ਆ ਵੇਖੋ, ਆ ਫਰੂਟ ਫਲਾਈ ਦਾ ਹੈਗਾ ਇਸ਼ੂ। ਹਾਂਜੀ ਇਹ ਫਰੂਟ ਫਲਾਈ, ਫਲ ਦਾ ਸਾਈਜ਼ ਵੀ ਥੋੜਾ ਜਿਹਾ ਟੇਢਾ ਹੋ ਜਾਂਦਾ ਇਹਦਾ, ਤੇ ਯੈਲੋ ਹੋ ਜਾਂਦਾ। ਛੋਟੇ ਜਿਹੇ ਕਰੇਲੇ ਨੂੰ ਉਹ ਫਲ ਦੀ ਇਸ ਸਟੇਜ ਤੇ ਡੰਗ ਮਾਰਦੀ ਆ ਉਹ ਮੱਖੀ ਫੁੱਲ ਤੇ ਨਾਲ ਹੀ ਉਹ ਜਦੋਂ ਬੜਾ ਹੁੰਦਾ ਨਾ। ਬਿਮਾਰੀ ਹੈ ਜੀ ਹੁਣ ਲੀਫ ਮਾਈਨਰ। ਹਾਂ ਆਹ ਲੀਫ ਮਾਈਨਰ ਆ ਦੇਖੋ, ਇਹ ਬਹੁਤ ਜ਼ਿਆਦਾ ਇਹ ਬਿਮਾਰੀ ਨਾ। ਆਹ ਕਾਂਟਾ ਜਿਹਾ ਲੱਗਾ ਹੋਇਆ ਜਿਹੜਾ, ਕਾਂਟਾ ਜਿਹਾ ਲੱਗਿਆ ਕੀ ਹੈ ਜੀ ਦੱਸੋ। ਇਹ ਲੀਫ ਮਾਈਨਰ ਆ। ਇਹ ਵੀ ਪੱਤਾ ਰਸ ਚੂਸ ਜਾਂਦਾ, ਇਹ ਕੀੜਾ ਜਿਹਾ ਹੁੰਦਾ ਵਿੱਚ ਹੀ ਵਿੱਚ ਖਤਮ ਕਰ ਦਿੰਦਾ ਪੱਤਾ। ਇਹ ਤਰਬੂਜ਼ ਨੂੰ ਬਹੁਤ ਸ਼ਦੀਦ ਇਹ ਜਿੰਨੇ ਸਿਟਰਸ ਦੇ ਬਾਗ ਆ, ਖੀਰਾ ਆ, ਟਮਾਟਰ ਆ, ਜਿਹੜੇ ਅੱਜ ਕੱਲ ਓਪਨ ਦੇ ਵਿੱਚ ਹਰ ਚੀਜ਼ ਨੂੰ ਇਹ ਆਉਂਦੀ ਸਿਟਰਸ ਪੱਤਿਆਂ ਵਾਲੇ ਨੂੰ, ਪੱਤਿਆਂ ਨੂੰ। ਲੇਕਿਨ ਇਹ ਨਾ ਸਾਡੀ ਕੋਈ, ਇਹ ਵੀ ਬਹੁਤ ਸਸਤੀ ਦਵਾਈ ਹੁੰਦੀ ਹੈ ਇਹਦੀ ਵੀ, ਬਾਈਫੈਂਥਰੀਨ ਜਿਹੜੀ 20 ml ਫੀ ਟੈਂਕੀ ਪਾਈ ਜਾਵੇ ਤੇ ਕਵਰ ਹੋ ਜਾਂਦੀ ਆ, ਲੇਕਿਨ ਰੂਟੀਨ ਸਪਰੇਅ ਹੋਵੇ ਇਹ। ਅੱਛਾ। ਤੇ ਜਿਹੜੀ ਫਰੂਟ ਫਲਾਈ ਆ, ਇਹ ਰਾਣਾ ਸਾਹਿਬ ਕਿਹੜੀ ਦਵਾਈ ਕਰਦੇ ਤੁਸੀਂ? ਅਸੀਂ ਡੈਨਾਡੈਮ ਕਰਦੇ ਜੀ। ਡੈਨਾਡੈਮ ਸਭ ਤੋਂ ਅੱਛੀ ਦਵਾਈ ਜਿਹੜੀ ਹੈ ਨਾ ਫਰੂਟ ਫਲਾਈ ਦੀ, ਡੈਨਾਡੈਮ ਇਸ ਟਾਈਮ ਹਰ 3 ਤੋਂ 4 ਦਿਨਾਂ ਬਾਅਦ ਸਪਰੇਅ ਕਰੋ।
20 ਤੋਂ 25 ml ਪਾਣੀ ਹੈ, ਜ਼ਿਆਦਾ ਪਾਓਗੇ ਸਟ੍ਰੈਸ ਦਿੰਦੀ ਹੈ ਇਹ। ਇੱਕ ਹੋਰ ਇਹ ਜਿਹੜੇ ਵੀਰ ਸਾਡੇ ਕਰਦੇ ਆ ਨਾ ਜੀ ਡੈਨਾਡੈਮ, ਉਹਨਾਂ ਨੂੰ ਹਰ ਇੱਕ ਖਾਲ ਤੇ ਕਰਨੀ ਨਹੀਂ ਚਾਹੀਦੀ। ਇਹ ਦੋ ਵਕਫਾ ਦੇ ਕੇ ਨਾ ਦੋ ਯਾਨੀ ਕਿ 2 ਪਲਾਟ ਛੱਡ ਕੇ ਤੀਸਰੇ ਪਲਾਟ ਤੇ ਕਰ ਦਿਓ, ਕਿਉਂਕਿ ਇਹਦੀ ਬੋਈ ਹੁੰਦੀ ਆ, ਮਾਰਦੀ ਸਮੈਲ ਹੁੰਦੀ ਹੈ ਇਹਦੀ, ਸਮੈਲ ਨਹੀਂ ਹੁੰਦੀ। ਉਹਦੇ ਨਾਲ ਫਿਰ ਖੇਤ ਛੱਡ ਜਾਂਦੀ ਮੱਖੀ। ਖੇਤ ਛੱਡ ਦਿੰਦੀ। ਫਿਰ ਇੱਕ ਦਾ ਨੈਚੁਰਲੀ ਹੱਲ ਵੀ ਹੈਗਾ ਇਹਦਾ, ਇਹਦੇ ਫੰਦੇ ਹੁੰਦੇ ਆ, ਹਾਂਜੀ ਜਿਨਸੀ ਫੰਦੇ ਹੁੰਦੇ ਆ ਇਹਦੇ। ਇੱਕ ਉਹ ਦਵਾਈ ਆ, ਇੱਕ ਦਫਾ ਮੈਂ ਲਾਈ ਸੀ, ਉਹ ਬਾਂਸ ਨਹੀਂ ਲੱਗੇ ਹੋਏ, ਇਹਦੇ ਨਾਲ ਡੱਬੇ ਮੁਖਤਲਿਫ ਜਗ੍ਹਾ ਤੇ ਟੰਗ ਦਈਦੇ ਆ। ਅੱਛਾ ਉਹਦੇ ਚ ਫਿਰ ਉਹ ਮੈਡੀਸਨ ਪਾ ਦਿੰਦੇ ਆ, ਅੱਛਾ ਅੱਛਾ ਕੱਟ ਕੇ ਨਾ ਸਾਇਦ ਇਸ ਤਰ੍ਹਾਂ ਬਣਾਉਂਦੇ ਆ। ਕੋਈ ਜਿਹੜੇ ਉਹ ਪਰਵਾਨੇ ਆ ਨਾ, ਜਿੰਨੇ ਮੇਲ ਜਿਹੜੇ ਹੁੰਦੇ ਆ, ਉਹ ਸਾਰੇ ਉਸ ਤੇ ਆ ਕੇ ਡਿੱਗ ਜਾਂਦੇ ਆ। ਅੱਗੇ ਨਾ ਭਾਈ ਹੁਣ ਦੇਖੋ ਨਾ, ਬਾਂਸ ਕੋਈ ਉੱਤੇ ਆ ਕੋਈ ਥੱਲੇ ਆ। ਹਾਂਜੀ ਹਾਂਜੀ। ਅੱਗੇ ਸਾਰੀ ਜਿਹੜੀ ਸੀ ਨਾ ਇੱਕ ਰੂਟੀਨ ਨਾਲ ਬੰਨਿਆ ਹੋਇਆ ਸੀ, ਬਹੁਤ ਖੂਬਸੂਰਤ ਖੂਬਸੂਰਤੀ ਨਹੀਂ ਰਹੀ ਹੈਗੀ। ਬਸ ਉਹ ਨਜ਼ਰ ਹੀ ਲੱਗੀ ਹੈ ਨਾ ਜੀ। ਹਾਂਜੀ ਸੋਹਣਾ ਲੱਗਦਾ ਸੀ ਅੱਗੇ। ਚਲੋ ਅੱਲਾ ਰਿਜ਼ਕ ਦੇ ਦੇਵੇ, ਅੱਲਾ ਪੈਸੇ ਪੂਰੇ ਕਰ ਦੇਵੇ। ਬਿਲਕੁਲ ਜੀ ਬਿਲਕੁਲ। ਗੱਲ ਤਾਂ ਅਸਲ ਇਹ ਹੈ, ਅੱਲਾ ਰੋਜ਼ੀ ਦੇ ਦੇਵੇ। ਬੜੀ ਮਿਹਰਬਾਨੀ ਉਸਮਾਨ ਸਾਹਿਬ, ਤੁਸੀਂ ਟਾਈਮ ਵੀ ਦਿੱਤਾ। ਬਿਲਕੁਲ ਤੁਹਾਡੀ ਮਿਹਰਬਾਨੀ ਜੀ। ਅੱਲਾ ਤਾਲਾ ਕਾਮਯਾਬ ਕਰੇ ਜੀ। ਤੇ ਬੜੀ ਮਿਹਰਬਾਨੀ। ਹੁਣ ਸਾਨੂੰ ਥੋੜਾ ਜਿਹਾ ਖੀਰਾ ਵੀ ਦਿਖਾ ਦਿਓ। ਠੀਕ ਹੈ ਜੀ। ਜਿਉਂਦੇ ਵਾਸਤੇ ਰਹੋ ਜੀ। ਅਸੀਂ ਆ ਗਏ ਹਾਂ ਜੀ ਹੁਣ ਖੀਰੇ ਦੇ ਵਿੱਚ। ਅੱਛਾ ਜੀ, ਜਿੱਦਾਂ ਹਨੇਰ ਚੱਲਿਆ, ਅਗਲੇ ਦਿਨ ਝਾਂਜਾ ਚੱਲਿਆ ਰਾਤ ਨੂੰ, ਜਿਹਦੇ ਵਿੱਚ ਕਣਕ ਵੀ ਭਿੱਜ ਗਈ, ਤੇ ਖੀਰੇ ਦੀ ਕੀ ਸੂਰਤ ਹਾਲ ਰਹੀ ਤੇ ਕਿੱਦਾਂ? ਖੀਰਾ ਵੀ ਡਿੱਗ ਗਿਆ ਸੀ ਟਨਲ। ਹਾਂ ਆ ਵੇਖੋ, ਲੋਹੇ ਦੀਆਂ ਪਈਆਂ ਹੋਈਆਂ, ਜਸਤੀ ਦੀ ਤਾਰ ਪਾਈ ਹੋਈ ਆ। ਅੱਛਾ ਆ ਤੁਹਾਨੂੰ ਮੈਂ ਦਿਖਾਵਾਂ, ਆ ਵੇਖੋ, ਅੱਛਾ ਆ ਜਸਤੀ ਦੀ ਤਾਰ ਸੀ। ਆ ਵੇਖੋ ਲੱਗੀ ਥੱਲੇ, ਤਕਰੀਬਨ 2-2 ਫੁੱਟ ਦਾ ਸਰੀਆ ਗੜਿਆ ਹੋਇਆ, ਕਾਫੀ ਮੋਟਾ ਥੱਲੇ ਜਿਹੜੇ ਖਿੱਚਾਂ ਪਾਈਆਂ। ਇਹ ਵੀ ਜਿਹੜੀ ਹੈ ਨਾ, ਇਹ ਟੁੱਟ ਗਈਆਂ ਸੀ, ਤਾਰਾਂ ਟੁੱਟ ਗਈਆਂ ਸੀ। ਇਹ ਅੱਜ ਦੁਬਾਰਾ ਲੇਬਰ ਲਾ ਕੇ ਇਹਨੂੰ ਖਿੱਚ ਕੇ ਟਾਈਟ ਕੀਤਾ। ਇਹ ਪਾਈਪ ਸਾਰੇ ਲੰਮੇ ਹੋ ਗਏ ਸੀ ਇਸ ਤਰ੍ਹਾਂ, ਜਿਵੇਂ ਪਿਛਲੇ ਸਾਲ ਹੋਈ ਅਗਸਤ ਵਿੱਚ ਹੋਏ ਸੀ। ਅੱਲਾ ਮਾਫੀ ਦੇਵੇ ਜੀ। ਹਾਂਜੀ, ਇਹ ਦੁਬਾਰਾ ਅੱਜ ਲੇਬਰ ਲਾ ਕੇ ਨਾ ਇਹਨੂੰ ਖੜਾ ਕੀਤਾ, ਥੋੜੀ ਸਪੋਰਟਾਂ ਦਿੱਤੀਆਂ, ਥੱਲੋਂ ਬਾਂਸਾਂ ਦੀ ਸਪੋਰਟਾਂ ਦਿੱਤੀਆਂ। ਵੇਖੋ ਜ਼ਰਾ, ਦੇਖੋ ਇਹ ਉਹ ਖਰਚਾ ਜਿਹੜਾ ਨਾ ਦਿਮਾਗ 'ਚ ਹੁੰਦਾ ਹੀ ਨਹੀਂ ਹੁੰਦਾ, ਇਹ ਬਾਅਦ ਚ ਅਚਾਨਕ ਪੈ ਜਾਂਦਾ। ਖੜੇ ਪੈਰੀ ਕਰਨਾ ਪੈਂਦਾ, ਜਿਵੇਂ ਤੁਹਾਨੂੰ ਅੱਗੇ ਦਿਖਾ ਰਹੇ ਸੀ ਅਸੀਂ ਕਰੇਲੇ ਦਾ ਵੀ, ਤੇ ਇਹ ਖੜੇ ਪੈਰੀ ਕਰਨਾ ਪਿਆ। ਫਿਰ ਤੜਕੇ ਉੱਠ ਕੇ ਅਸੀਂ ਨਾ ਜੀ ਉਸ ਦਿਨ ਕੋਈ ਫਿਲਮ ਨਹੀਂ ਬਣਾਈ, ਕੋਈ ਕੁਛ ਨਹੀਂ ਕੀਤਾ, ਜਿੱਦਾਂ ਪੇੜ ਗਿੱਲਾ ਹੋ ਗਿਆ ਸੀਗਾ। ਜਿਹੜਾ ਕੰਮ ਵੀ ਕਰਨਾ ਪੈਂਦਾ ਫਿਰ ਉਹ ਤੜਕੇ ਕਰਨਾ ਪੈਂਦਾ, ਫਿਰ ਧੁੱਪ ਦੇ ਵਿੱਚ ਹੁੰਦਾ ਨਹੀਂ। ਅੱਛਾ ਜੀ, ਹੁਣ ਤੁਹਾਡਾ ਖੀਰੇ ਦਾ ਵੀ ਬੇਲਾਂ ਬੂਲਾਂ ਬਚ ਗਈਆਂ ਅੱਲਾ ਕਰੇ? ਵੱਲਾਂ ਬਚ ਗਈਆਂ, ਥੱਲੇ ਡਿੱਗ ਗਈਆਂ ਸੀ, ਦੁਬਾਰਾ ਸੈੱਟ ਕਰ ਲਿਆ। ਅੱਛਾ, ਉਹ ਜਿਵੇਂ ਕਰੇਲੇ ਦੀ ਸੂਰਤ ਹਾਲ ਬਣੀ ਆ ਨਾ, ਹਾਂ ਇਹ ਵੀ ਥੋੜਾ ਸਟ੍ਰੈਸ ਚਲਾ ਗਿਆ। ਅੱਛਾ, ਇਹ ਹੋ ਜਾਏਗਾ ਇੰਸ਼ਾਅੱਲਾ 2-4 ਦਿਨਾਂ ਚ ਨਾ, ਹਫਤੇ ਚ ਦੁਬਾਰਾ ਆਪਣੀ ਪੋਜੀਸ਼ਨ ਚ ਆ ਜਾਏਗਾ। ਇੱਕ ਦੀ ਤੜਾਈ ਨਹੀਂ ਹੋਈ ਸੀ ਵਿੱਚੋਂ, ਉਹ ਵੀ ਫਰਕ ਪਿਆ, ਵਜ਼ਨ ਸੀ। ਵਜ਼ਨ ਸੀ, ਹਾਂ, ਟਨਲ ਉਹ ਥੋੜਾ ਡਿੱਗ ਗਿਆ। ਤੇ ਇਸ ਟਾਈਮ ਕੋਈ ਦਿਖਾ ਸਕਦੇ? ਹਾਂਜੀ, ਆ ਜਾਓ, ਟਨਲ ਦੇਖ ਲੈਨੇ ਆਪਾਂ ਇਸ ਪਾਸੇ ਜਿਹੜਾ। ਉਂਝ ਅੱਲਾ ਕਰੇ ਠੀਕ ਆ ਸਿਹਤ ਸੂਤੇ ਦੀ? ਉਂਝ ਮਾਸ਼ਾਅੱਲਾ ਠੀਕ ਆ। ਹਾਂ, ਇਹ ਕੀ ਗੱਲ ਆ ਜੀ, ਖੀਰਾ ਮਾਸ਼ਾਅੱਲਾ ਲੱਗਾ ਤੇ ਟੁੱਟਣ ਦੇ ਵਿੱਚ ਦੇਰ ਹੋ ਦੇਖੋ ਜੀ, ਗਈ? ਆ ਮਾਸ਼ਾਅੱਲਾ ਦਿਖਾਓ ਇੱਧਰ। ਨਹੀਂ, ਦੇਰ ਨਹੀਂ ਹੋਈ, ਹਾਂਜੀ, ਰੂਟੀਨ ਚ ਆਪਣੀ ਚੱਲ ਰਿਹਾ ਇਹ। ਅੱਛਾ। ਇਹਨੂੰ ਹਲੇ ਅੱਜ ਤੀਸਰਾ ਦਿਨ ਆ ਤੜਾਈ ਹੋਈ ਨੂੰ। ਕੱਲ ਦੀ ਵਾਰੀ ਆ ਜਾਣੀ, ਕੱਲ ਟੁੱਟ ਜਾਣਾ ਇਹ। ਹੁਣ ਆ ਜਿਹੜਾ ਖੀਰਾ, ਹਾਂਜੀ, ਇਹ ਤਾਂ ਨਹੀਂ ਕਹਿ ਸਕਦੇ ਵੀ ਵੱਡਾ ਹੋ ਗਿਆ? ਨਹੀਂ, ਇਹ ਬੜਾ ਇਸ ਟਾਈਮ ਬੜਾ ਜ਼ਬਰਦਸਤ ਖੀਰਾ ਇਹ, ਅੱਛਾ, ਖਾਣ ਵਾਲਾ ਖੀਰਾ। ਹਾਂ, ਇਹ ਰਸ ਵੈਰਾਈਟੀ ਐਸੀ ਆ, ਇਹਦਾ ਵੈਰਾਈਟੀ ਦਾ ਗਰਮੀ ਵਿੱਚ ਨਾ ਇਨਸੈਕਟ ਨੈਟ ਲੱਗਦਾ ਨਾ, ਤੇ ਕਲਰ ਇਹਦਾ ਯੈਲੋ ਹੋ ਜਾਂਦਾ ਖੀਰੇ ਦਾ। ਅਕਸਰ ਵੈਰਾਈਟੀਆਂ ਜਿਹੜੀਆਂ ਵੇਖੀਆਂ ਮੈਂ, ਉਹਦਾ ਕਲਰ ਪੀਲਾ ਹੋ ਜਾਂਦਾ, ਰੰਗ ਕਾਲਾ। ਰੰਗ ਇਹਦਾ ਕਾਲਾ। ਵੈਰਾਈਟੀ ਦੀ ਖਾਸੀਅਤ ਇਹ ਹੈ ਕਿ ਰੰਗ ਇਹਦਾ ਯੈਲੋ ਆ, ਦੇਖਣਾ, ਬਲੈਕ ਰੰਗ ਇਹਦਾ, ਹਾਂ, ਗ੍ਰੀਨ ਡਾਰਕ ਹਰਾ ਕਚੂਰ, ਹਰੇ ਕਚੂਰ ਨੂੰ ਕਾਲਾ ਹੀ ਕਹਿੰਦੇ ਬੰਦੇ। ਹਾਂ, ਮਾਸ਼ਾਅੱਲਾ। ਸਾਈਜ਼ ਵੇਖੋ, ਸਾਈਜ਼ ਵੇਖੋ, ਆ ਵੇਖੋ, ਦੇਖੋ ਜੀ, ਬਹੁਤ ਸੋਹਣਾ ਜੀ, ਬਹੁਤ ਸੋਹਣਾ। ਮਾਸ਼ਾਅੱਲਾ। ਅੱਛਾ, ਇਹ ਮਸਲਾ ਕੀ ਆ ਰਿਹਾ ਇਹ ਜਿਹੜਾ? ਇਹ ਜਦੋਂ ਨਾ ਡੌਨੀ ਆਪਾਂ ਪਹਿਲਾਂ ਵੀਡੀਓ ਬਣਾਈ ਨਾ, ਜਦੋਂ ਹਾਂਜੀ, ਉਹ ਡੌਨੀ ਉਦੋਂ ਦੀ ਆਈ ਹੋਈ ਆ ਇਹ। ਅੱਛਾ, ਪੁਰਾਣੀ। ਇਹ ਨੀਚੇ ਪੱਤੀਆਂ ਹੈਗੀ ਆ ਇਹ ਆਂਦੀ ਰਹਿੰਦੀ ਜਾਂਦੀ ਰਹਿੰਦੀ ਆ ਇਹ, ਲੇਕਿਨ ਥੋੜਾ ਜਿਹਾ ਬੰਦਾ ਰੱਖੇ ਨਾ ਸਪਰੇਅ ਦਾ ਕੰਟਰੋਲ ਇਹਦਾ, ਤੇ ਇਹ ਚੱਲਦਾ ਰਹਿੰਦਾ ਕੰਮ। ਹੁਣ ਇਹਨੂੰ ਮੇਨ ਮਸਲਾ ਜਿਹੜਾ ਇਸ ਟਾਈਮ ਆਂਦਾ ਪਿਆ ਨਾ, ਉਹ ਜੂਨ ਦਾ ਆਂਦਾ ਪਿਆ ਇਸ ਟਾਈਮ। ਉਹ ਦਿਖਾਓ। ਡੌਨੀ ਜਿਹੜੀ ਕਵਰ ਹੁੰਦੀ ਪਈ ਆ, ਤੇ ਜੂਨ ਦਾ ਆਂਦਾ ਪਿਆ, ਵੇਖੋ ਉੱਪਰੋਂ ਪੱਤੇ ਪਿਲਕ ਤੇ ਨਜ਼ਰ ਆਉਂਦੇ ਪਏ ਆ। ਅੱਛਾ ਜੀ, ਤੁਸੀਂ ਆ ਦੇਖ ਸਕਦੇ ਆ ਨਾਲ ਮਾਸ਼ਾਅੱਲਾ ਨਵੇਂ ਵੀ ਉੱਗ ਰਿਹਾ, ਦੇਖੋ ਨਾ, ਨਵਾਂ ਫਲ ਲੱਗ ਰਿਹਾ, ਨਵਾਂ ਫਲ ਲੱਗ ਰਿਹਾ ਮਾਸ਼ਾਅੱਲਾ। ਤੇ ਇਹ ਫਿਰ ਜਿਹੜਾ ਝਟਕਾ ਲੱਗਾ ਆਦਾ ਮੀਂਹ ਦਾ, ਉਹਦੇ ਚ ਤੇ ਫਿਰ ਬਹੁਤਾ ਤਾਂ ਨਹੀਂ ਇਹਨੂੰ ਫਰਕ ਪਊਗਾ? ਨਹੀਂ, ਉਮੀਦ ਇਨਸ਼ਾਅੱਲਾ ਹੋ ਜਾਏਗਾ ਕਵਰ। ਵਿੱਚ ਸ਼ੈੱਡ ਸਾਰੇ ਨਹੀਂ ਗਿਰੇ ਹੈਗੇ, ਵਿੱਚ ਸ਼ੈੱਡ ਗਿਰੇ ਆ। ਅੱਛਾ, ਉਹਨਾਂ ਥੋੜਾ ਹੈਗਾ, ਥੋੜਾ ਟਾਈਮ ਲੱਗੇਗਾ, ਹਫਤੇ ਦਾ, ਦੁਬਾਰਾ ਆਪਣੀ ਹਾਲ ਚ ਆ ਜਾਏਗਾ। ਤੇ ਬਾਕੀ ਮਾਸ਼ਾਅੱਲਾ ਠੀਕ ਆ ਇਹ। ਤੇ ਤੜਾਈ ਕਰਾਈ ਜਾ ਰਿਹਾ, ਕੀ ਇਹਦਾ ਕੋਈ ਥੋੜਾ ਸਾਨੂੰ ਦੱਸ ਦਿਓ ਵੀ ਰੇਟ ਸਹੀ ਆ? ਇਹਦਾ ਰੇਟ ਠੀਕ ਆ, ਤਕਰੀਬਨ ਦਰਮਿਆਨਾ ਰੇਟ ਆ ਇਸ ਟਾਈਮ। ਅੱਛਾ, 200 ਰੁਪਿਆ 5 ਕਿਲੋ ਦਾ ਵਿਕਦਾ ਪਿਆ। ਅੱਛਾ, ਪਨਸੇਰੀ ਦਾ ਜਿਹੜਾ ਮੋਮੀ ਲਿਫਾਫਾ ਨਾ ਛਾਪਰ, ਹਾਂ, 5 ਕਿਲੋ ਦਾ, 5 ਕਿਲੋ ਦਾ ਉਹ 200 ਰੁਪਏ ਦਾ ਹੈ? 200 ਰੁਪਏ ਦਾ ਵਿਕਦਾ ਉਹ ਪਿਆ। ਠੀਕ ਆ। ਹਾਂ, ਤੋੜਿਆਂ 'ਚ ਨਹੀਂ ਤੁਸੀਂ ਵੇਚਦੇ? ਤੋੜਿਆਂ 'ਚ ਨਹੀਂ ਵੇਚਦੇ, ਫਿਰ ਸਾਡੀਆਂ ਲੋਕਲ ਮੰਡੀਆਂ ਇੱਥੇ ਕਰੀਬ ਆ ਨਾ, ਅੱਛਾ, ਉਹਨਾਂ 'ਚ ਤੋੜਾ ਪੂਰਾ ਵਿਕਦਾ ਪਿਆ, ਉੱਥੇ ਥੋੜਾ ਜਿਹਾ ਸਸਤਾ ਵਿਕਦਾ, ਫਿਰ ਉਹ ਖਰਚਾ ਵੀ ਹੋ ਜਾਂਦਾ ਜ਼ਿਆਦਾ, ਹਾਂ, ਉਹ ਸਾਨੂੰ ਫਿਰ ਬਹੁਤਾ ਨੁਕਸਾਨ ਹੋ ਜਾਂਦਾ ਉਹਦੇ 'ਚ। ਅਸੀਂ ਫਿਰ ਲੋਕਲ ਮੰਡੀਆਂ ਦੇ ਲਈਦਾ ਇੱਥੇ।
ਅੱਛਾ ਹਾਂ ਸਮੁੰਦਰੀ ਭੇਜਤਾ, ਤਾਂਦਲੇ ਵਾਲੇ ਭੇਜਤਾ ਤੇ ਆਪਣੇ ਰਮੇਸ਼ਾ ਵੇਚ ਲੈਂਦੇ ਆ। ਇਦਾਂ ਦਿਖਾਓ ਜੀ, ਇਦਾਂ ਮਾਸ਼ਾਅੱਲਾ ਪੂਰਾ। ਅੱਛਾ ਕੱਪੜਾ ਥੋੜਾ ਜਿਹਾ ਨੀਵਾ ਹੋਇਆ ਜੀ, ਆ ਤੁਸੀਂ ਇਸ ਟਾਈਮ ਦੇਖ ਰਹੇ ਆ। ਇਹ ਹਵਾ ਨੇ ਹੋਇਆ ਥੋੜਾ ਨਾ, ਹਾਂ ਨੇਰ ਚੱਲਿਆ। ਹਨੇਰ ਚਲਿਆ ਤੇ ਥੋੜਾ ਥੱਲੇ ਆ ਗਿਆ ਕੱਪੜਾ। ਹਾਂ ਨਹੀਂ ਅੱਲਾ ਕਰੇ ਤੰਦਰੁਸਤ ਆ, ਅੱਲਾ ਕਾਮਯਾਬ ਕਰੇ ਜੀ। ਵੈਰਾਈਟੀ ਮਾਸ਼ਾਅੱਲਾ ਚੰਗੀ ਹੈ। ਚਲੋ ਜਿਹੜੀ ਸ਼ਾਇਦ ਚੋ ਕੁਛ ਆ ਬਚ ਰਹੀ ਆ, ਉਹ ਸਾਡੇ ਜ਼ਿਮੀਦਾਰ ਭਰਾਵਾਂ ਨੂੰ ਅੱਲਾ ਉਹਦੇ ਚੋਂ ਰੋਜ਼ੀ ਦੇ ਦੇਵੇ, ਘਾਟੇ ਪੂਰੇ ਕਰ ਦੇਵੇ, ਇਹੀ ਦੁਆ ਸਾਡੀ। ਸਾਨੂੰ ਜੀ ਹੁਣ ਅਖੀਰ ਤੇ 2 ਮਿੰਟ ਵਾਸਤੇ ਤੁਸੀਂ ਟਮਾਟਰ ਵੀ ਦਿਖਾ ਦਿੰਦੇ ਨਾ, ਟਮਾਟਰ ਦੇਖ ਰਹੇ ਵੀ ਜੀ। ਉਹਦੀ ਕਿੱਥੇ ਗੱਲ ਖੜੀ ਆ, ਸਿਰਫ ਆਪਣੇ ਦੇਖਣ ਵਾਲਿਆਂ ਨੂੰ ਅਸੀਂ ਦੱਸਣਾ। ਠੀਕ ਹੈ ਆ ਜਾਓ। ਅਸੀਂ ਪਹੁੰਚ ਗਏ ਹਾਂ ਜੀ ਟਮਾਟਰ ਦੇ ਵਿੱਚ। ਟਮਾਟਰ ਦਾ ਤਾਂ ਹਵਾ ਦੇ ਨਾਲ ਕੋਈ ਨਹੀਂ ਹੋਇਆ ਕੋਈ ਨਹੀਂ, ਇਹਦਾ ਵੀ ਨੁਕਸਾਨ ਹੋਇਆ। ਇਹਦਾ ਤਾਂ ਸਭ ਤੋਂ ਜ਼ਿਆਦਾ ਵਜ਼ਨ ਹੀ ਟਮਾਟਰ ਦਾ ਹੁੰਦਾ। ਖੀਰਾ ਤਾਂ ਤੁਸੀਂ ਦੂਸਰੇ ਤੀਸਰੇ ਦਿਨ ਤੜਾਈ ਕਰ ਲਈ ਤਾਂ ਖਤਮ ਹੋ ਜਾਂਦਾ। ਇਹਦੇ ਗੁੱਛਿਆਂ ਦੇ ਗੁੱਛੇ ਲੱਗੇ ਹੋਏ ਆ। ਇਹ ਜਿਹੜੇ ਵਿੱਚ ਕੋਈ 2 ਦਾਣਾ ਰੈੱਡ ਹੋਣਾ ਤੇ ਉਹੀ ਤੋੜਨਾ। ਅੱਛਾ ਬਾਕੀ ਵਜ਼ਨ ਜ਼ਿਆਦਾ ਰਹਿੰਦਾ ਇਹਦਾ। ਫਿਰ ਹਵਾ ਨਾਲ ਤਾਂ ਫਿਰ ਡਿੱਗਦੀ ਵੇਲ ਇਹ ਹੈ। ਬਹੁਤ ਡਿੱਗਦੀ, ਵੇਲਾਂ ਵੀ ਡਿੱਗਦੀਆਂ, ਛੜ ਵੀ ਟੁੱਟਦੇ ਆ ਤੇ ਵੇਲੋਂ ਨੂੰ 3-3 ਖਿੱਚਾਂ ਵੀ ਪਾਈਆਂ ਹੋਈਆਂ, ਬਾਂਸ ਵੀ ਥੱਲੇ ਲਾਏ ਹੋਏ ਆ, ਸੋਟੀ ਲਾ ਕੇ ਨਾ ਆਹ ਬਾਸਾਂ ਥੱਲੇ ਸਪੋਰਟਾਂ ਦਿੱਤੀਆਂ ਹੋਈਆਂ ਤੇ ਘਨੇਰੀਆਂ ਨੂਰੀਆਂ ਦੇ ਵਿੱਚ। ਉਹਦੇ ਬਾਵਜੂਦ ਆ ਵੇਖੋ ਆ ਸੋਟੀ ਤੁਸੀਂ ਟੁੱਟ ਗਈ ਆ। ਹਾਂ ਤੜਾਕੇ ਪੈ ਗਏ ਜੀ। ਹਾਂ ਹਵਾ ਬਹੁਤ ਤੇਜ਼ ਸੀ ਨਾ। ਤੇ ਬਾਕੀ ਇਹਦਾ ਉਮੀਦ ਹੈ ਇਨਸ਼ਾਅੱਲਾ ਕਿ ਈਦ ਵੀ ਆ ਰਹੀ ਆ। ਆਹੋ ਨੂਣੀ ਦਾ ਜੀ। ਹਾਂ ਕੋਈ ਰੇਟ ਲੱਗ ਜਾਏਗਾ ਇਹਦਾ। ਇਹਦੇ ਵਿੱਚ ਮਸਾਲਾ ਵੇਖਦਾ, ਮਿਰਚ ਮਸਾਲਾ, ਕਿਉਂ ਹਰ ਬੰਦੇ ਨੇ ਗੋਸ਼ਤ ਪਕਾਣਾ ਘਰੇ, ਤੇ ਉਹਦੇ ਚ ਕੋਈ ਟਮਾਟਰ ਮਿਰਚਾਂ ਦਾ ਅੱਲਾ ਕਰੇ ਰੇਟ ਬਣ ਜੂ ਜੀ, ਮਿਰਚਾਂ ਮੁਰਚਾਂ ਦਾ ਵੀ ਈਦ ਤੇ ਬਣ ਜਾਏਗਾ ਇਨਸ਼ਾਅੱਲਾ, ਕੋਈ ਗੁਜ਼ਾਰਾ ਹੋ ਜਾਏਗਾ। ਅੱਛਾ ਚਲੋ। ਤੇ ਇਹ ਫਿਰ ਹੁਣ ਜਿਹੜੀ ਹਾਲਤ ਦੇ ਵਿੱਚ ਇਹਨਾਂ ਨੂੰ ਤੁਸੀਂ ਇਹ ਠੀਕ ਵੀ ਨਹੀਂ ਕਰ ਸਕਦੇ, ਹੁਣ ਕਿੱਦਾਂ ਇਹਨਾਂ ਨੂੰ? ਇਹ ਹੁਣ ਠੀਕ ਨਹੀਂ ਹੋਣੇ, ਜੇ ਬਹੁਤਾ ਹਲਾਇਆ ਇਹਨਾਂ ਨੂੰ ਵੇਲ ਟੁੱਟ ਜਾਂਦੀ ਹੈ ਉੱਥੇ, ਵੇਲ ਟੁੱਟ ਜੂਗੀ, ਖਰਾਬੀ ਬਣ ਜੂਗੀ। ਹਾਂ ਬਸ ਫਿਰ ਇਦਾਂ ਹੀ ਅੱਲਾ ਦੇ ਸਪੁਰਦ ਜਿੱਥੇ ਹੈ। ਹੈ ਜੈਸੇ ਥੇ ਵੈਸੇ ਹੀ ਹੈ। ਹਾਂ ਬਿਮਾਰੀ ਤੋਂ ਬਚੇ ਹਨ। ਬਿਮਾਰੀ ਵੀ ਹੈਗੀ ਵਿੱਚ, ਸਪਰੇਆਂ ਵੀ ਕਰਦੇ ਪਏ ਆ। ਅੱਛਾ ਅੱਛਾ। ਤੇ ਆਹ ਵੇਖੋ ਨਾ ਲੀਫ ਮਾਈਨਰ ਜਿਹੜਾ ਤੁਸੀਂ ਉੱਥੇ ਕਰੇਲੇ ਚ ਆਪਾਂ ਗੱਲ ਕੀਤੀ ਸੀ, ਆਹ ਵੇਖੋ। ਅੱਛਾ ਇਹਦੇ ਚ ਹੀ ਹੈ। ਇਹਦੇ ਚ ਵੇਖੋ ਕਿਵੇਂ ਪੱਤੇ ਜ਼ੰਗ ਖਲੂਤ ਕਰਤੇ ਤੇ ਲੀਫ ਮਾਈਨਰ ਦੀ ਕਮਾਲ ਆ। ਅੱਛਾ ਇਹਨੂੰ ਵੀ 1-2 ਬਿਮਾਰੀਆਂ ਹੁੰਦੀਆਂ, ਲੀਫ ਮਾਈਨਰ ਆ, ਸੁੰਡੀ ਆ, ਤੀਸਰੀ ਬਿਮਾਰੀ ਇਹਨੂੰ ਕੈਲਸ਼ੀਅਮ ਦੀ ਕਮੀ ਹੁੰਦੀ ਹੈ। ਅੱਛਾ ਅੱਛਾ। ਉਸ ਦਿਨ ਨਾ ਜੀ ਆਪਣੇ ਫਿਲਮ ਬਣਾਉਂਦਿਆਂ ਵਿੱਚ ਇੱਕ ਜਰਮਨੀ ਦੇ ਵਿੱਚ ਇੱਕ ਸਾਡੇ ਭਰਾ ਜੀ ਜਰਮਨੀ 'ਚ, ਅੱਛਾ ਸਾਡੇ ਪਾਕਿਸਤਾਨੀ, ਉਹ ਨਾ ਸ਼ਾਹ ਸਾਹਿਬ ਇਦਾਂ ਕੋਈ ਟਮਾਟਰ ਨਾ ਹੇਠੋਂ ਕਾਲਾ ਹੋਇਆ ਸੀ। ਹਾਂ ਉਹ ਮੈਨੂੰ ਉਹਨੇ ਟੈਲੀਫੋਨ ਕੀਤਾ, ਕਹਿੰਦਾ ਵੀ ਇਹ ਜਿੰਨੇ ਵੀ ਹੈ ਨਾ ਇਹਨੂੰ ਟੋਇਆ ਪੜ ਕੇ ਦੱਬ ਦਿਓ, 24 ਘੰਟਿਆਂ 'ਚ ਸਾਰੇ ਖੇਤ 'ਚ ਫੈਲ ਜਾਂਦੀ ਬਿਮਾਰੀ। ਉਹ ਜਿਹੜੀ ਉਹ ਗੱਲ ਕਰਦੇ ਸੀ ਨਾ, ਉਹ ਸਮਝਦੇ ਸੀ ਸ਼ਾਇਦ ਮੂੰਹ ਸੜੀ ਹੋਵੇ ਇਹ ਬਿਮਾਰੀ ਹੋਵੇ, ਨਹੀਂ ਉਹ ਕੈਲਸ਼ੀਅਮ ਦੀ ਕਮੀ ਤੋਂ ਹੁੰਦੀ ਆ ਉਹ। ਅੱਛਾ ਮੂੰਹ ਸੜੀ ਨਹੀਂ ਸੀ ਉਹ। ਹਾਂ ਨਹੀਂ ਉਹ ਬਿਮਾਰੀ ਦੂਸਰੀ ਸੀ ਉਹ। ਹਾਂ ਉਹਦਾ ਕੈਲਸ਼ੀਅਮ ਦੀ ਕਮੀ ਫੈਲਣ ਵਾਲੀ ਨਹੀਂ ਫੈਲਣ ਵਾਲੀ ਹੈਗੀ, ਲੇਕਿਨ ਉਹ ਖੁਰਾਕ ਹੈ ਕੈਲਸ਼ੀਅਮ, ਉਹ ਖੁਰਾਕ ਦੀ ਕਮੀ ਤੇ ਕਮਜ਼ੋਰੀ ਨਾਲ ਫੂਡ ਸਟ੍ਰੈਸ ਆਉਂਦਾ ਉਹਦਾ। ਅੱਛਾ ਅੱਛਾ ਕਮਜ਼ੋਰੀ ਆ ਉਹ। ਤੇ ਇਸ ਪਾਸੇ ਆਪਣਾ ਤੜਾਈ ਹੋਈ ਹੈ ਜੀ, ਉਹ ਤੜਾਈ ਹੋਈ ਹੈ ਉਸ ਪਾਸੇ, ਨਾਲ ਤੜਾਈ ਤੇ ਨਾਲ ਤਲਾਈ। ਆ ਜਾਓ ਤੁਹਾਨੂੰ ਦਿਖਾਉਂਦੇ ਆ ਜੀ, ਮੁੰਡਾ ਭਰ ਰਿਹਾ ਆਪਣਾ ਛਾਪਰ। ਅੱਛਾ ਇਹ ਮਾਸ਼ਾਅੱਲਾ ਜੀ ਇਸ ਟਾਈਮ ਤੋਲ ਹੋ ਰਹੇ ਹਨ ਜੀ। ਇਹ ਤੋਲ ਹੋ ਰਹੇ ਆ ਜੀ, ਤੜਾਈ ਹੋ ਰਹੀ ਹੈ। ਹਾਂ ਹਾਂ ਅੱਛਾ ਇਹ 5 ਕਿਲੋ ਦਾ ਪਾ ਕੇ 5 ਕਿਲੋ ਦੀ ਭਰਤੀ ਆ। ਹਾਂ ਇਹ ਵੀ ਇੱਥੇ ਕਰੀਬੀ ਮੰਡੀਆਂ ਜਿਹੜੀਆਂ, ਇਹਦਾ ਮੰਦਾ ਹੈ ਬਹੁਤ, ਇਹ ਜ਼ਿਆਦਾ ਭੇਜ ਤੋਂ ਵਿਕਦਾ ਨਹੀਂ ਹੈਗਾ। ਇਹਦਾ ਬਹੁਤ ਮੰਦਾ ਹੋਇਆ ਹੈ ਇਹਦਾ। ਅੱਛਾ ਇਹਦਾ ਬਹੁਤ ਮੰਦਾ ਹੋਇਆ ਹੈ। ਇਹ ਤਕਰੀਬਨ 50 ਰੁਪਏ ਤੋਂ ਲੈ ਕੇ 80-90 ਰੁਪਏ ਦਾ ਛਾਪਰ 5 ਕਿਲੋ ਦਾ ਵਿਕਦਾ ਪਿਆ। ਓਏ ਹੋਏ ਹੋਏ। ਐਡੇ ਮੰਦੇ ਹਾਲਾਤ ਇਹਦੇ। ਅੱਛਾ ਇਸ ਤਰ੍ਹਾਂ ਤੁਸੀਂ ਇਸ ਆਸਤੇ ਵੀ ਕੁਰਬਾਨੀ ਦੀ ਈਦ ਤੇ ਕੋ ਅੱਲਾ ਕਰੇ। ਇਹ ਉਹ ਆਸ ਵੀ ਉਹ ਹੈਗੀ ਆ, ਤੇ ਫਿਰ ਇਹਨੂੰ ਲਿਜਾਣਾ ਵੀ ਕਿੱਥੇ ਆ? ਆ ਲੈ ਜਾਈਏ ਕਿਧਰ ਇਹਨੂੰ, ਜਿਹੜਾ ਹੁਣ ਖਰਾਬ ਹੋ ਰਿਹਾ ਉਹ ਜਿਹੜਾ ਪੱਕ ਗਿਆ ਉਹ ਖਰਾਬ ਹੋ ਜਾਣਾ, ਫਿਰ ਵੇਚੀ ਜਾ ਰਹੇ ਮੰਡੀਆਂ ਦੇ ਵਿੱਚ। ਤੇ ਇਹਦੇ ਤੁਸੀਂ ਛਾਂਟੀ ਕਰਕੇ ਸੋਹਣੇ ਦਾਣੇ ਪਾਏ ਜੀ। ਇਹ ਨਹੀਂ ਸਾਡੇ ਹੈ ਵੀ ਤਕਰੀਬਨ ਠੀਕ ਹੈ ਦਾਣਾ, ਖਰਾਬ ਵੀ ਕੋਈ ਨਹੀਂ। ਜਿਹੜਾ ਕੋਈ ਇੱਕਾ ਦੁੱਕਾ ਵਿੱਚ ਹੁੰਦਾ ਉਹ ਕੱਢ ਵੀ ਦੇਈਦਾ। ਚੰਗੀ। ਬਾਕੀ ਉਹ ਇੱਕ ਟਮਾਟਰ ਵਿੱਚ ਮੈਨੂੰ ਨਜ਼ਰ ਆਇਆ, ਜਿਹੜੇ ਭਾਈ ਨੇ ਗੱਲ ਕੀਤੀ ਸੀ, ਤੁਸੀਂ ਦੱਸ ਰਹੇ ਸੀ ਹਾਂ ਜਰਮਨੀ ਤੋਂ ਗੱਲ ਕੀਤੀ ਸੀ। ਆ ਵੇਖੋ ਆ ਟਮਾਟਰ ਹੈਗਾ ਉਹ। ਅੱਛਾ ਕੱਢ ਲਓ ਇਹਨੂੰ, ਆ ਦੇਖੋ ਜੀ ਆ ਦੇ ਹਾਂ ਇਹਦੀ ਗੱਲ ਕੀਤੀ ਸੀ ਉਹਨਾਂ ਨੇ। ਹਾਂ ਜੀ ਹਾਂ ਅੱਛਾ ਇਹ ਕੈਲਸ਼ੀਅਮ ਦੀ ਕਮੀ ਹੈ ਇਹ। ਅੱਛਾ ਮੂੰਹ ਸੜੀ ਨਹੀਂ ਹੈ। ਮੂੰਹ ਸੜੀ ਨਹੀਂ ਹੈਗੀ, ਕੈਲਸ਼ੀਅਮ ਦੀ ਕਮੀ ਹੈ ਇਹ। ਇਹਦੀ ਵਜ੍ਹਾ ਨਾਲ ਇਹ ਜਿਲਦ ਜਿਹੜੀ ਹੈ ਨਾ ਇਹ ਕਮਜ਼ੋਰ ਹੋ ਜਾਂਦੀ ਹੈ। ਉੱਥੇ ਫਿਰ ਉਹ ਦਾਗ ਲੱਗ ਜਾਂਦਾ ਇਹਦਾ। ਬੜੀ ਮਿਹਰਬਾਨੀ ਸ਼ਾਹ ਸਰੋਇਆ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਇਹ ਜੀ ਸਾਡਾ ਮੰਗਾ ਜੀ। ਮੰਗਾ ਜੀ ਕਿੱਦਾਂ ਤੁਹਾਡੀ ਸਬਜ਼ੀ ਸਹੀ ਜਾ ਰਹੀ ਹੈ? ਰੇਟ ਰੂਟ ਸਹੀ ਲੱਗ ਰਿਹਾ? ਸਹੀ ਨਾ ਜਾ। ਅੱਛਾ ਬੋਝੇ ਪੈਸਿਆਂ 'ਚ ਤੱਤੀ ਹੈ ਜੇਬ? ਤੱਤੇ ਜਿਉਂਦੇ ਰਹੋ ਜੀ। ਹਾਂ ਇਹਨਾਂ ਦੇ ਨਸੀਬਾਂ ਦਾ ਵੀ ਹੁੰਦਾ ਜੀ ਰਿਜ਼ਕ, ਰਲ ਮਿਲ ਕੇ ਸਾਂਝੀ ਰੋਜ਼ੀ ਹੈ। ਤੇ ਉੱਥੇ ਹੀ ਆ ਗਏ ਜੀ ਜਿੱਥੋਂ ਅਸੀਂ ਗੱਲ ਚਾਲੂ ਕੀਤੀ ਸੀ, ਜਿੱਥੇ ਉਹ ਤੁਹਾਨੂੰ ਦੱਸਿਆ ਸੀ ਪੇੜ ਗਿੱਲਾ ਹੋਇਆ। ਤੇ ਦੁਆਵਾਂ 'ਚ ਯਾਦ ਰੱਖਿਓ। ਬਸ ਇਹ ਮੇਰੇ ਮਾਲਕ ਦੇ ਰੰਗ ਆ ਜੀ। ਤੇ ਹੁਣ ਸ਼ਾਮਾਂ ਦੀ ਅਜ਼ਾਨਾਂ ਦਾ ਟਾਈਮ ਹੋ ਗਿਆ। ਤੇ ਜਿੱਥੇ ਰਹੋ ਤੰਦਰੁਸਤ ਰਹੋ, ਸੁਖੀ ਰਹੋ। ਗੱਲ ਉਹੀ ਜਿਹੜੀ ਸ਼ੁਰੂ 'ਚ ਕੀਤੀ ਸੀ ਵੀ ਇਹ ਦੁਨੀਆ ਹੈ ਹੀ ਅਖਿਆਈ ਦਾ ਘਰ। ਤੇ ਇਹਦੇ 'ਚ ਸੌਖਾ ਨਾ ਤਾੜੋ, ਅਖਿਆਈਆਂ ਆਣੀਆਂ ਹੀ ਆਣੀਆਂ। ਤੇ ਸਬਰ ਨਾਲ ਤੇ ਹੌਸਲੇ ਨਾਲ ਤਕੜੇ ਹੋ ਕੇ ਟਾਈਮ ਟਪਾਓ। ਅੱਲਾ ਤੁਹਾਨੂੰ ਸਿਹਤ ਤੰਦਰੁਸਤੀ ਰਵੇ। ਜਿਉਂਦੇ ਵਾਸਤੇ ਰਹੋ ਜੀ। ਦੱਬ ਲਓ ਬਟ।